ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਖਬਰ ਤੇ ਨਜ਼ਰ। ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਦੇ ਉੱਘੇ ਲੇਖਕ ਪੱਤਰਕਾਰ ਤੇ ਸਮਾਜ ਸੇਵੀ ਦੀਪਕ ਸ਼ਰਮਾ ਚਨਾਰਥਲ ਜੀ। ਦੀਪਕ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਮੀ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503। ਗੁਰਦੀਪ ਸਿੰਘ ਵਿਰਦੀ ਕਲੋਵਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ, ਲਾਲੀ ਸਿੰਘ ਗਰੇਵਾਲ ਫਰੀਮੌਂਟ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ, ਸਹਿਯੋਗ ਕਰਨਾ ਹੈ, ਤਾਂ ਸੰਪਰਕ ਕਰੋ 408-272-5200 ਦੇ ਉੱਤੇ। ਦੀਪਕ ਜੀ, ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਕਹਿੰਦੇ ਵੀ ਸਿਆਸਤ ਬੜੀ ਇੱਕ ਬੇਸ਼ਰਮ ਜੀ ਚੀਜ਼ ਹੁੰਦੀ ਆ। ਇਹਨਾਂ ਨੂੰ ਕਿਸੇ ਦੀ ਆਪਣੀ ਭਾਵਨਾ, ਕਿਸੇ ਧਰਮ ਦੀ ਭਾਵਨਾ ਦਾ ਕੋਈ ਖਿਆਲ ਨਹੀਂ ਹੁੰਦਾ। ਉਸ ਦੀ ਵਰਤੋਂ ਕਿੱਦਾਂ ਕਰੀਏ, ਕਿੱਦਾਂ ਵੋਟਾਂ ਬਟੋਰੀਏ, ਉਸੇ ਦੇ ਉੱਤੇ ਹੀ ਇਹਨਾਂ ਦਾ ਹਮੇਸ਼ਾ ਦਾਅ ਲੱਗਾ ਰਹਿੰਦਾ। 2027 ਦਾ ਸਿਆਸੀ ਪਿੜ ਜਿਹੜਾ ਉਹ ਭਖ ਰਿਹਾ ਆ, ਪਰ ਲੱਗ ਇੱਦਾਂ ਰਿਹਾ ਵੀ ਇਸ ਵਾਰ 2027 ਦੀ ਸਿਆਸਤ ਬੇਅਦਬੀਆਂ ਦੇ ਸਹਾਰੇ ਹੋਵੇਗੀ। ਬਿਲਕੁਲ ਰਾਜਕਰਮੀ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਰਾਜਨੀਤਿਕ ਧਿਰਾਂ ਸਾਡੀਆਂ ਬਹੁਤ ਬਸ਼ਰਮ ਤੇ ਮੋਟੀ ਚਮੜੀਆਂ ਵਾਲੀਆਂ ਹੋ ਚੁੱਕੀਆਂ ਨੇ। ਉਹਨਾਂ ਦਾ ਸਿਰਫ ਤੇ ਸਿਰਫ ਟੀਚਾ ਕਿਸੇ ਤਰ੍ਹਾਂ ਸੱਤਾ ਚਾਉਣਾ, ਕੁਰਸੀ ਹਾਸਲ ਕਰਨਾ, ਵਿਧਾਨ ਸਭਾ ਦੇ ਮੈਂਬਰ ਬਣਨਾ, ਇਹੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਚੋਣ ਜਿੱਤੀਏ। ਚੋਣ ਜਿੱਤਣ ਦੇ ਲਈ ਉਹ ਕਿਸ ਹੱਦ ਤੱਕ ਜਾ ਸਕਦੇ ਨੇ, ਇਹਨੂੰ ਜੇ ਪਿਛਾਂ ਤੋਂ ਝਾਤ ਮਾਰ ਕੇ ਦੇਖਣੀ ਹੋਵੇ ਤਾਂ ਸਾਡੇ ਮੂਹਰੇ ਉਹ ਸਾਰਾ ਵਰਤਾਰਾ ਪਿਆ ਕਿ ਕਿਵੇਂ ਉਹ ਸਵਾਂਗ ਰਚਾਉਣਾ ਤੇ ਫਿਰ ਉਹ ਕਿ ਜੀ ਅੰਮ੍ਰਿਤ ਛਕਾਉਣ ਵਾਲੀ ਪ੍ਰਕਿਰਿਆ ਵਾਂਗੂ ਉਹ ਮਿੱਠਾ ਜਿਹਾ ਪਾਣੀ ਪਿਲਾ ਕੇ ਡਰਾਮਾ ਕਰਨਾ ਤੇ ਫਿਰ ਉਹ ਤੋਂ ਬਾਅਦ ਫਿਲਮ ਚਲਾਉਣ ਲਈ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਆਪਣੇ ਸਿੱਖ ਸਿਧਾਂਤ ਵੀ ਕਿਵੇਂ ਬਾਦਲਾਂ ਨੇ ਚਿੱਕੇ ਟੰਗੇ ਕਿ ਜਥੇਦਾਰਾਂ ਨੂੰ ਘਰੇ ਬੁਲਾ, ਹੁਕਮ ਚੜਾ, SGPC ਵੱਲੋਂ ਇਸ਼ਤਿਹਾਰ ਜਾਰੀ ਕਰਾਓ, ਬਸ ਸਾਰਾ ਕੁਝ ਦੇਖਿਆ। ਦੂਸਰੇ ਪਾਸੇ ਸਾਡੇ ਮੂਹਰੇ ਉਹ ਵੀ ਘਟਨਾਕ੍ਰਮ ਸਾਰੇ ਪਏ ਨੇ ਕਿ ਜਦੋਂ ਬਾਈਬਲ ਕਲਾਂ ਬਰਗਾੜੀ ਕਾਂਡ ਵਾਪਰਦਾ, ਕਿਵੇਂ ਪਾਵਨ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਸਰੂਪ ਲਾਪਤਾ ਹੋਣਾ, ਫਿਰ ਉਹਦੇ ਪੱਤਰੇ, ਉਹਦੇ ਅੰਗ ਗਲੀਆਂ 'ਚ ਬਾਜ਼ਾਰਾਂ 'ਚ ਖਿਲਾਰ ਦੇਣਾ, ਤੇ ਉਸ ਤੋਂ ਬਾਅਦ ਫਿਰ ਇਹ ਵੀ ਪਹਿਲੂ ਉੱਭਰ ਕੇ ਆ ਜਾਣਾ ਕਿ ਡੇਰੇ ਦੀ ਆਹ ਰੋਲ ਰਿਹਾ, ਆਹ ਭੂਮਿਕਾ ਰਹੀ, ਉਹ ਟਕਰਾਅ ਵਾਲੀ ਸਥਿਤੀ ਵੀ ਬਣਨਾ। ਉਹਦੇ ਸਭ ਦੇ ਬਾਵਜੂਦ ਵੀ ਮਤਲਬ ਇਹ ਰਿਹਾ ਕਿ ਡੇਰੇ ਕੋਲ ਇੰਨੀਆਂ ਵੋਟਾਂ ਨੇ, ਜੇ ਇਹ ਆ ਗਈਆਂ ਤਾਂ ਐਂ ਹੋ ਜਾਊਗਾ, ਸਿੱਖਾਂ ਦੀਆਂ ਇੰਨੀਆਂ ਵੋਟਾਂ ਨੇ, ਵੰਡੀਆਂ ਜਾਣਗੀਆਂ, ਆ ਇੰਨੀ ਇਹਨਾਂ ਦੀ ਵੋਟ। ਇਸ ਤਰੀਕੇ ਕਾਰਨ ਨਾਲ ਜੋੜ ਤੋੜ ਹੁੰਦੇ ਰਹੇ। ਤੁਸੀਂ ਇਹ ਦੇਖੋ ਕਿ ਸ਼੍ਰੋਮਣੀ ਅਕਾਲੀ ਦਲ ਔਰ BJP ਦੀ ਸਰਕਾਰ ਸੀ ਜਦੋਂ ਕਿਹਾ ਗਿਆ ਕਿ ਪੰਜਾਬ ਪੁਲਿਸ ਵੀ ਲਾਪਤਾ ਹੈ ਨਾ, ਅਣਪਛਾਤੀ ਹੈ, ਗੋਲੀਆਂ ਵੀ ਅਣਪਛਾਤੀਆਂ, ਉਹ ਸਾਰਾ ਕੁਝ ਸਾਰੇ ਪੰਜਾਬ ਨੇ ਦੇਖਿਆ। ਉਸ ਨੂੰ ਲੱਗਿਆ ਕਾਂਗਰਸ ਨੂੰ ਕਿ ਲੈ ਵੀ ਸਾਨੂੰ ਕੈਸ਼ ਕਰਨ ਦਾ ਮੌਕਾ ਮਿਲ ਗਿਆ, ਜਿਹੜਾ ਸਾਡੇ ਤੇ ਦਾਗ ਲਾਉਂਦੇ ਸੀ 84 ਵਾਲਾ ਹੁਣ ਤੱਕ ਦਰਬਾਰ ਸਾਹਿਬ ਤੇ ਹਮਲੇ ਦਾ, ਉਹਦਾ ਕਾਊਂਟਰ ਕਰਨ ਲਈ ਸਾਨੂੰ ਆਹ ਮਾਮਲਾ ਮਿਲ ਗਿਆ ਤੇ ਕੈਸ਼ ਹੋਇਆ ਵੀ। ਕਿਉਂਕਿ ਕੈਪਟਨ ਅਮਰਿੰਦਰ ਨੇ ਕਾਂਗਰਸ ਦੀ ਦਿੱਖ ਤੋਂ ਵੱਖਰੀ ਆਪਣੀ ਦਿੱਖ ਕਾਇਮ ਕਰ ਲਈ ਸੀ। ਇਹ ਵੀ ਲੋਕਾਂ ਚਰਚਾ ਸੀ ਕਿ ਅਸਲੀ ਸਿੱਖ, ਸੱਚਾ ਸਿੱਖ, ਵੱਡਾ ਸਿੱਖ ਬਾਦਲ ਕੇ ਕੈਪਟਨ, ਇੱਥੋਂ ਤੱਕ। ਸੋ ਫਿਰ ਉਹਨੇ ਆਪਣੀ ਉਸ ਦਿੱਖ ਨੂੰ ਕੈਸ਼ ਕਰਨ ਦੇ ਲਈ ਗੁਟਕਾ ਸਾਹਿਬ ਤੇ ਹੱਥ ਵੀ ਰੱਖ, ਵਾਅਦਾ ਵੀ ਕਰ ਪੰਜਾਬ ਨਾਲ ਕਿ ਆਉਂਦੇ ਹੀ ਸਜ਼ਾਵਾਂ, ਸਾਰਾ ਕੁਝ। 5 ਸਾਲ ਰਹੀ ਕਾਂਗਰਸ ਦੀ ਸਰਕਾਰ, 4.5 ਸਾਲ ਤੋਂ ਵੱਧ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਰਹੇ। ਅਖੀਰਲੇ ਦਿਨਾਂ 'ਚ ਚੰਨੀ ਵੀ ਮੁੱਖ ਮੰਤਰੀ ਬਣੇ, ਪਰ ਬੇਅਦਬੀਆਂ ਦਾ ਮਸਲਾ ਹੱਲ ਨਹੀਂ ਹੋਇਆ। ਹੁਣ ਉਸ ਸਮੇਂ ਦੇ ਦਰਮਿਆਨ ਕਾਨੂੰਨ ਦੀ ਪ੍ਰਕਿਰਿਆ ਚੱਲੀ। ਇੱਕ ਕਾਨੂੰਨ 2016 'ਚ ਬਾਦਲਾਂ ਦੇ ਟਾਈਮ 'ਚ ਬਣਾ ਕੇ ਭੇਜਿਆ ਗਿਆ, ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਦੇ ਉੱਤੇ ਸੀਗਾ, ਹੈ ਨਾ। ਉਹ ਜੀ ਦਿੱਲੀ ਵਾਲਿਆਂ ਨੇ ਇਨਕਾਰ ਕਰਤਾ ਕਿ ਨਹੀਂ ਵੀ ਇਹ ਤਾਂ ਸਰਬ ਧਰਮ ਮੁਲਕ ਹੈ ਜੀ, ਇਸ ਲਈ ਇੱਕ ਗ੍ਰੰਥ ਦੇ ਹਿਸਾਬ ਨਾਲ ਅਸੀਂ ਨਹੀਂ ਇਹਨੂੰ ਮਾਨਤਾ ਦੇ ਸਕਦੇ। ਚਲੋ ਸਰਕਾਰ ਬਦਲ ਗਈ, ਕੈਪਟਨ ਹੋਰੀ ਆ ਗਏ। 2018 ਦਾ ਬਣਾ ਕੇ ਭੇਜਿਆ ਕਾਨੂੰਨ, ਉਹਦੇ ਵਿੱਚ ਸਾਰੇ ਧਰਮਾਂ ਦੇ ਗ੍ਰੰਥ ਵੀ ਸ਼ਾਮਿਲ ਕਰ ਲਏ ਤੇ ਉਹ ਵੀ ਪਾਸ ਹੋ ਕੇ ਨਹੀਂ ਆਇਆ। ਇਹਦਾ ਮਤਲਬ ਕੇਂਦਰ ਦੀ ਨੀਅਤ ਕੀ ਹੈ, ਇਹ ਵੀ ਸਭ ਦੇ ਸਾਹਮਣੇ ਹੈ। ਪਹਿਲਾਂ ਬਹਾਨਾ ਲਾਇਆ, ਫਿਰ ਉਹ ਵੀ ਬਹਾਨਾ ਦਾ ਪੂਰਾ ਕਰਤਾ, ਫਿਰ ਕਿਉਂ ਨਹੀਂ ਹੋਇਆ। ਹੁਣ ਮੌਜੂਦਾ ਸਰਕਾਰ ਹੈ, ਮੌਜੂਦਾ ਸਰਕਾਰ ਵੀ ਇਸੇ ਦਾਅਵੇ ਵਾਅਦੇ ਨਾਲ ਪੰਜਾਬ 'ਚ ਆਈ ਸੀ। ਉਹਦੇ ਗਰੰਟੀਆਂ ਦੇ ਵਿੱਚੋਂ ਮੁੱਖ ਗਰੰਟੀ ਸੀ ਕਿ ਆਉਂਦੇ ਹੀ ਸਜ਼ਾਵਾਂ ਦੇਵਾਂਗੇ, 4 ਮਹੀਨੇ ਦਾ ਵਕਤ ਦੇ ਦਿਓ ਬਸ। ਉਹ 4 ਮਹੀਨਿਆਂ ਦਾ 4 ਸਾਲ ਬੀਤ ਲਏ।
ਕੁੰਵਰ ਵਿਜੇ ਪ੍ਰਤਾਪ ਕਿੱਥੇ ਆ ਤੇ ਉਹਦੀਆਂ ਰਿਪੋਰਟਾਂ ਕਿੱਥੇ ਨੇ, ਉਹਨੂੰ ਤਾਂ ਨੇੜੇ ਵੀ ਨਹੀਂ ਆਉਣ ਦਿੱਤਾ ਇਹਨਾਂ ਨੇ। ਨਾ ਜੀ ਤੇ ਹੁਣ ਇਹ ਵੀ ਸਾਬਤ ਕਰਨ ਲੱਗੇ ਨੇ ਜੀ ਕਿ ਉਹ ਤਾਂ ਝੂਠਾ ਸੀਗਾ ਜੀ, ਉਹ ਤਾਂ ਇਹ ਸੀਗਾ ਜੀ, ਹੈ ਨਾ। ਹੁਣ ਉਹ ਸਾਰੀ ਪ੍ਰਕਿਰਿਆ ਦੇ ਵਿੱਚ ਜਦੋਂ ਇਹਨਾਂ ਨੂੰ ਲੱਗਿਆ ਵੀ ਕਿ ਅਸੀਂ ਉਹ ਲਾਪਤਾ ਪਾਵਨ ਸਰੂਪਾਂ ਵਾਲੇ ਬੋਲਾਂ ਤੇ ਘਿਰ ਗਏ ਆ, ਉਸ ਮਸਲੇ ਨੂੰ ਮੱਠਾ ਪਾਉਣ ਦੇ ਲਈ ਤੇ ਆ ਬੇਅਦਬੀ ਵਾਲੇ ਮਸਲੇ ਦੇ ਉੱਤੇ ਅਗਾਂਹ ਜਾਣ ਲਈ ਕਿ ਕੁਝ ਨਹੀਂ ਕੀਤਾ ਕਿਸੇ ਨੇ, ਅਸੀਂ ਕਾਨੂੰਨ ਬਣਾ ਰਹੇ ਹਾਂ। ਹੁਣ ਆਮ ਆਦਮੀ ਪਾਰਟੀ ਭਗਵੰਤ ਮਾਨ ਸਰਕਾਰੀ ਸਟੇਜਾਂ ਤੋਂ ਚੋਣ ਰੈਲੀਆਂ ਦੇ ਰੂਪ ਦੇ ਵਿੱਚ ਜਚਾਉਣ 'ਚ ਲੱਗੇ ਨੇ ਕਿ ਜਿਹੜਾ ਕੰਮ ਬਾਦਲ ਕੈਪਟਨ ਨਹੀਂ ਕਰ ਸਕੇ, ਪਿਛਲੀਆਂ ਸਰਕਾਰਾਂ ਨਹੀਂ ਕਰ ਸਕੇ, ਉਹ ਅਸੀਂ ਕਰ ਰਹੇ ਹਾਂ, ਅਸੀਂ ਬਣਾ ਰਹੇ ਹਾਂ ਬੇਅਦਬੀਆਂ ਤੇ ਕਾਨੂੰਨ। ਇੱਕ ਮੋਰਚਾ ਚੱਲ ਰਿਹਾ, ਉਸ ਮੋਰਚੇ ਦੇ ਵਿੱਚ ਖਾਲਸਾ ਹੋਰੀ ਟਾਵਰ ਤੇ ਬੈਠੇ ਨੇ ਤੇ 13 ਅਪ੍ਰੈਲ ਨੂੰ ਵਿਸ਼ੇਸ਼ ਇਜਲਾਸ ਹੈ ਤੇ ਉਸ ਇਜਲਾਸ ਦੇ ਵਿੱਚ ਮੰਨਿਆ ਜਾ ਰਿਹਾ ਕਿ ਕਾਨੂੰਨ ਦਾ ਖਰੜਾ ਬਣਾ ਕੇ ਰਾਜਪਾਲ ਨੂੰ ਭੇਜ ਦੇਣਗੇ ਤੇ ਉਹਦੇ ਵਿੱਚ ਉਮਰ ਕੈਦ ਤੱਕ ਦੀ ਪ੍ਰੋਵੀਜ਼ਨ ਹੋਏਗੀ ਕਿ ਉਮਰ ਕੈਦ ਤੱਕ ਤੇ ਜ਼ਮਾਨਤ ਨਹੀਂ ਛੇਤੀ, ਕਿਉਂਕਿ ਜਦੋਂ ਹੇਠਲੀ ਅਦਾਲਤ 'ਚ ਨਹੀਂ ਹੋਣੀ, ਉੱਪਰਲੀ ਜਾ ਕੇ ਅਦਾਲਤ 'ਚ ਹੋਣੀ ਹੈ ਤਾਂ ਸਹੀ ਹੈ ਕਿ ਉਹ ਧਾਰਾਵਾਂ ਦੇ ਤਹਿਤ 6 ਮਹੀਨੇ ਤਾਂ ਲੱਗੇ ਜਾਣੇ ਆ, ਸੋ ਇਸ ਲਈ ਛੇਤੀ ਜ਼ਮਾਨਤ ਨਹੀਂ। ਹੁਣ ਇਹ ਸਾਰੀ ਪ੍ਰਕਿਰਿਆ ਦੇ ਆਧਾਰ ਦੇ ਉੱਤੇ ਉਹ ਮੋਰਚੇ ਨੂੰ ਵੀ ਇਹ ਜਚਾਇਆ ਜਾ ਰਿਹਾ ਕਿ ਅਸੀਂ ਤੁਹਾਡੇ ਸੱਚੇ ਉਪਾਸਕ ਆ। ਕੀ ਉਹ 13 ਤਰੀਕ ਤੋਂ ਬਾਅਦ 14 ਤਰੀਕ ਨੂੰ ਖਾਲਸਾ ਹੋਰੀ ਟਾਵਰ ਤੋਂ ਉਤਰਨਗੇ, ਫਤਿਹ ਮਾਰਚ ਦਰਬਾਰ ਸਾਹਿਬ ਤੱਕ ਕੱਢਣਗੇ, ਉਹ ਤੋਂ ਬਾਅਦ ਜਿੰਨੀਆਂ ਧਿਰਾਂ ਮੋਰਚੇ ਸ਼ਾਮਲ ਨੇ ਉਹ ਕੀ ਕੋਈ ਰਾਜਨੀਤਿਕ ਵਿੰਗ ਬਣਾਉਣਗੀਆਂ, ਕੀ ਉਹ ਕੋਈ ਰਾਜਨੀਤਿਕ ਚੋਣ ਲੜਨਗੀਆਂ, ਕੀ ਉਹ ਸੱਤਾਧਾਰੀ ਧਿਰ ਨਾਲ ਕੋਈ ਇਹ ਸੌਦਾ ਕਿ ਬਈ ਅਸੀਂ ਜਦੋਂ ਕਾਨੂੰਨ ਬਣਾਤਾ ਫਿਰ ਤੁਸੀਂ ਸਾਡੇ ਨਾਲ ਆ ਜਾਓ, ਕੁਝ ਚਿਹਰੇ ਉੱਧਰ ਜਾਣਗੇ, ਕਿ ਉਹ ਵੀ ਇਹਦੇ ਵਿੱਚੋਂ ਹੁਣ ਰਾਜਨੀਤੀ ਕੱਢਣਾ ਚਾਹੁੰਦੇ ਨੇ। ਇਹਦਾ ਮਤਲਬ ਭਾਵਨਾਤਮਕ ਮਸਲਾ ਇੱਕ ਪਾਸੇ ਤੇ 227 ਦੂਏ ਪਾਸੇ। ਪਰ ਮੁੱਖ ਮੰਤਰੀ ਸਾਹਿਬ ਜਿਹੜੀ ਇਹ ਗੱਲ ਜਚਾਉਣਾ ਚਾਹੁੰਦੇ ਨੇ ਕਿ ਅਸਲੀ ਸਿੱਖ ਮੈਂ ਆ, ਸੱਚਾ ਚਿੰਤਕ ਮੈਂ ਆ, ਗੁਰੂ ਦਾ ਉਪਾਸਕ ਮੈਂ ਆ, ਮੈਂ ਬਣਾ ਰਿਹਾ ਕਾਨੂੰਨ। ਕਾਨੂੰਨ ਤਾਂ ਪਹਿਲਾਂ ਵੀ ਬਣੇ, ਜੇ 2016 2018 ਵਾਲੇ ਤੇ ਮੋਹਰ ਨਹੀਂ ਲੱਗੀ ਤਾਂ ਕੀ ਗਰੰਟੀ ਆ 227 ਵਾਲੇ ਤੇ ਮੋਹਰ ਲੱਗੂਗੀ ਜੀ? ਸਹੀ ਗੱਲ। ਜਾਂ ਜਿਹੜਾ ਹੁਣ ਤੁਸੀਂ ਅਪ੍ਰੈਲ 2026 ਨੂੰ ਬਣਾ ਕੇ ਭੇਜੋਗੇ ਇਹਦੇ ਤੇ ਮੋਹਰ ਲੱਗੂਗੀ? ਕੀ ਦਿੱਲੀ ਨਾਲ, ਕੇਂਦਰ ਨਾਲ, ਅਮਿਤ ਸ਼ਾਹ ਮੋਦੀ ਨਾਲ ਕੋਈ ਹੋਇਆ ਸਮਝੌਤਾ ਕਿ ਅਸੀਂ ਬਣਾ ਕੇ ਭੇਜ ਦਾਂਗੇ, ਐਕਟਿੰਗ ਕਰ ਦਿਓ ਜੀ, ਸਾਡਾ ਕੰਮ ਸਾਨੂੰ ਫਾਇਦਾ ਤਾਂ ਹੋਊਗਾ ਕਿਉਂਕਿ ਅਸਾਂ ਤੁਹਾਡੇ ਹੀ ਆ? ਕੀ ਇਹਦੇ ਰਾਹੀਂ ਇਹ ਵੀ ਹੈ ਕੁਛ? ਜਾਂ ਜੇ ਸੱਚਮੁੱਚ ਰਾਜਕਰਨ ਵੀਰ ਜੀ ਇਹ ਇੱਛਾ ਹੈ ਭਗਵੰਤ ਮਾਨ ਦੀ ਕਿ ਆਪਾਂ ਕਾਨੂੰਨ ਬਣਾ ਕੇ ਸਖਤ ਸਜ਼ਾ ਦੇਣੀ ਹੈ, ਤਾਂ 4 ਸਾਲਾਂ 'ਚ ਜਿਹੜਾ ਪੁਰਾਣਾ ਕਾਨੂੰਨ ਹੈਗਾ ਜਿਸ 'ਚ 295 ਦੀ ਪ੍ਰੋਵੀਜ਼ਨ ਹੈ, 295 ਦੀ ਪ੍ਰੋਵੀਜ਼ਨ ਦਾ ਮਤਲਬ 3 ਸਾਲ ਤੱਕ ਦੀ ਸਜ਼ਾ। ਤੇ ਬਾਈਬਲ ਕਲਾਮ ਬਰਗਾੜੀ ਤੋਂ ਲੈ ਕੇ ਕਿੰਨੀਆਂ ਘਟਨਾਵਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਮਲੇ 'ਚ ਤੇ ਕਿੰਨੀਆਂ ਘਟਨਾਵਾਂ ਹੋਰ ਧਾਰਮਿਕ ਗ੍ਰੰਥਾਂ ਦੇ ਮਾਮਲੇ 'ਚ ਵਾਪਰੀਆਂ, ਕਿਸੇ ਨੂੰ 3 ਸਾਲ ਤੱਕ ਦੀ ਵੀ ਸਜ਼ਾ ਦਵਾਈ? ਪੈਰਵਾਈ ਕੀਤੀ। ਤਾਂ ਤੁਸੀਂ ਉਦਾਹਰਨ ਪੇਸ਼ ਕਰੋ ਕਿ 3 ਸਾਲ ਤੱਕ ਵਾਲੀ ਤਾਂ ਦਵਾਈ ਆ ਪਰ ਉਹ ਘੱਟ ਹੈ ਜੀ, ਇਸ ਲਈ ਅਸੀਂ ਵੱਧ ਵਾਲਾ ਲਿਆ ਰਹੇ ਹਾਂ। ਜੇ 3 ਸਾਲ ਵਾਲੀ ਹੋਣੀ ਦਵਾਈ ਫਿਰ ਉਹ 10 ਸਾਲੀ 20 ਸਾਲੀ ਉਮਰ ਕੈਦ ਕਰੂਗੀ ਕੀ ਜੇ ਦਵਾਉਣੀ ਹੋਣੀ? ਸਵਾਲ ਤਾਂ ਇਹ ਖੜਾ ਹੈ। ਤੇ ਇਹਦਾ ਮਤਲਬ ਭਗਵੰਤ ਮਾਨ ਇਹ ਜਚਾਉਣਾ ਚਾਹੁੰਦੇ ਨੇ ਕਿ ਕਾਨੂੰਨ ਹੀ ਇਨਸਾਫ ਹੈ, ਜਦੋਂ ਕਿ ਕਾਨੂੰਨ ਤੇ ਇਨਸਾਫ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਕਾਨੂੰਨ ਤਾਂ 84 ਵਾਲੇ ਦਿੱਲੀ ਸਿੱਖ ਕਤਲਾਂ ਦੇ ਮਾਮਲੇ 'ਚ ਵੀ ਬਣੇ ਹੋਏ ਨੇ ਨਾ, ਤੇ ਉਹਨਾਂ 'ਚ ਇਨਸਾਫ ਕਿੱਥੇ ਮਿਲਿਆ? ਸੋ ਇਸ ਲਈ ਸਰਕਾਰ ਹੁਣ ਇਸ ਨੁਕਤੇ ਤੇ ਆਉਣਾ ਚਾਹੁੰਦੀ ਹੈ ਕਿ ਹਾਂ ਕਾਨੂੰਨ ਬਣਾ ਕੇ ਅਸੀਂ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਲਾਂਗੇ ਤੇ 227 'ਚ ਅਸੀਂ ਫਿਰ ਵੋਟਾਂ ਇਸ ਨਾਂ ਤੇ ਲੈ ਲਾਂਗੇ। ਪਰ ਹੁਣ ਸ਼੍ਰੋਮਣੀ ਕਮੇਟੀ ਕਹਿੰਦੀ ਵੀ ਐ ਕਿਵੇਂ ਹੋ ਜਾਊਗਾ ਕਿ ਪੰਥ ਦਾ ਸਾਰਾ ਕੰਮ ਕਰਤਾ ਅਸੀਂ ਦੇਖਦੇ ਹਾਂ। ਉਹ ਕਹਿੰਦੇ ਵੀ ਸਾਨੂੰ ਪੁੱਛਦੇ ਹੀ ਨਹੀਂ ਗਏ। ਉਹਨਾਂ ਨੇ ਵੱਡਾ ਇਕੱਠ ਸੱਦ ਲਿਆ, ਉਹਦੇ ਵਿੱਚ ਸਾਰੀਆਂ ਸੰਪਰਦਾਵਾਂ, ਸਿੱਖ ਸੰਪਰਦਾਵਾਂ, ਉਹਦੇ ਵਿੱਚ ਸਾਰੀਆਂ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ, ਉਹਦੇ ਵਿੱਚ ਸਾਰੀਆਂ ਸਿੱਖ ਰਾਜਨੀਤਿਕ ਦਲਾਂ ਦੇ ਨੁਮਾਇੰਦੇ ਵੱਡੀ ਗਿਣਤੀ 'ਚ ਤੇਜਾ ਸਿੰਘ ਸਮੁੰਦਰੀ ਹਾਲ 'ਚ ਇਕੱਠੇ ਹੋਏ। ਉਹਦੇ ਵਿੱਚੋਂ ਆਪਣੀ ਆਪਣੀ ਰਾਏ ਵੀ ਆਈ। ਕੁਝ ਧਿਰਾਂ ਦੀ ਰਾਏ ਸਪਸ਼ਟ ਸੀ ਕਿ ਵੀ ਕਿ ਕਾਨੂੰਨ ਨਹੀਂ ਬਣਨਾ ਚਾਹੀਦਾ, ਅਸੀਂ ਤਾਂ ਆਪਣੀ ਦਾੜੀ ਆਪ ਹੀ ਸਰਕਾਰਾਂ ਦੇ ਹੱਥ ਫੜਾਉਣ ਲੱਗ ਪਏ, ਅਸੀਂ ਤਾਂ ਪਰਮਾਨੈਂਟ ਉਹਨਾਂ ਨੂੰ ਦਿੱਤਾ ਕੰਟਰੋਲ ਸਾਰਾ ਕੁਝ, ਫਿਰ ਤਾਂ ਉਹ ਆਪ ਉਧਰੀਆਂ ਕਰਨ ਤੇ ਆ ਜਾਣਗੇ। ਕੁਝ ਕਹਿੰਦੇ ਵੀ ਪਹਿਲਾਂ ਵੀ ਤਾਂ ਕਾਨੂੰਨ ਬਣੇ ਨੇ, ਜਦੋਂ ਬਾਦਲਾਂ ਦੇ ਬਣਾਏ ਸੀਗੇ 2016 ਜਦ ਤੁਸੀਂ ਕਿਹਾ ਸੀਗਾ ਕਿ ਆਪਾਂ ਇਕੱਠੇ ਹੋ ਕੇ ਸਲਾਹ ਕਰ ਲਈ, ਜਦ ਵੀ ਸਰਕਾਰ ਨੇ ਆਪੇ ਕੀਤਾ ਸੀ। ਸੋ ਇਸ ਲਈ ਕਈ ਤਰ੍ਹਾਂ ਦੀ ਰਾਏ, ਉਹਦੇ ਵਿੱਚੋਂ ਸਾਂਝੀ ਰਾਏ ਇਹ ਬਣੀ ਕਿ ਜਿਹੜਾ ਵੀ ਖਰੜਾ ਤਿਆਰ ਕੀਤਾ ਹੈ ਸਰਕਾਰ ਨੇ, ਉਹ ਪਹਿਲਾਂ SGPC ਤੇ ਉਹਨਾਂ ਦੀ ਜਿਹੜੀ ਸਾਂਝੀ ਕਮੇਟੀ ਹੈ ਸਾਰੇ ਜਥੇਬੰਦੀਆਂ ਦੀ, ਸਾਰੀ ਸੰਪਰਦਾਵਾਂ ਦੀ, ਉਹਨੂੰ ਭੇਜਣ। ਉਹ 24 ਘੰਟੇ ਜੋ ਉਹਦੇ ਵਿੱਚ ਕੋਈ ਠੀਕ ਠਕਾ ਕਰਨਾ ਹੈ ਉਹ ਕਰਕੇ ਭੇਜੇਗੀ, ਫਿਰ ਉਹਦੇ ਤੇ ਅੱਗੇ ਵਧਿਆ ਜਾਵੇ। ਸੋ SGPC ਆਪਣੀ ਸਪੇਸ ਰੱਖਣਾ ਚਾਹੁੰਦੀ ਹੈ ਕਿ ਇਸ ਮਸਲੇ ਤੇ ਅਸੀਂ ਨਜ਼ਰ ਆਈਏ, ਪਰ ਮਾਨਦਾਰ ਨੂੰ ਇਹ ਲੱਗਦਾ ਕਿ ਅਸੀਂ ਇਹਦੇ ਉੱਤੇ ਰਾਜਨੀਤੀ ਕਰਕੇ 227 'ਚ ਫਾਇਦਾ ਲੈ ਜਾਾਂਗੇ।
ਸੋ ਦੇਖਦੇ ਆ ਜੀ, ਕਿਉਂਕਿ ਇਹਦੇ ਵਿੱਚ ਲਾਲਸਾ ਵੱਧ ਹੈ ਇਸ ਕੰਮ ਦੇ ਵਿੱਚ 227 ਲਈ ਵੋਟਾਂ ਦੀ, ਹੈ ਨਾ। ਗੁਰੂ ਸਾਹਿਬ ਪ੍ਰਤੀ ਸਤਿਕਾਰ ਤੇ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਬਹੁਤ ਪਿੱਛੇ ਹੈ, ਇਸ ਲਈ ਨਿਰੋਲ ਰਾਜਨੀਤੀ ਹੈ, ਚਾਹੇ ਕਿਸੇ ਪਾਸੇ ਹੋਵੇ। ਬਿਲਕੁਲ ਬਿਲਕੁਲ। ਇੱਕ ਉਹਦੇ ਤੇ ਵੋਟਾਂ ਵਟੋਰਨੀ ਚਾਹੁੰਦੀ ਹੈ ਤੇ ਇੱਕ ਕਹਿੰਦੇ ਆ ਵੀ ਅਸੀਂ ਆਪਣੀ ਭੱਲ ਬਣਾ ਕੇ ਰੱਖਣੀ ਆ ਕਿ ਸਾਨੂੰ ਬਾਅਦ ਚ ਕਿਤੇ ਕੋਈ ਕੱਲ ਨੂੰ ਪੁੱਛੇ ਨਾ, ਤੇ ਅਸਲ ਭਾਵਨਾ ਉਹਦੇ ਤੋਂ ਸਾਰੇ ਕੋਹਾਂ ਹੀ ਮੀਲਾਂ ਹੀ ਜਿਹੜੇ ਉਹ ਦੂਰ ਆ, ਉਹ ਬੈਠੇ ਨੇ। ਅਗਲੀ ਦੀਪਕ ਜੀ ਗੱਲ ਕਰਦੇ ਆ, ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਆ, ਉਹ ਨਿਸ਼ਾਨਾ ਜਿਹੜਾ ਹੁਣ ਸਿੱਧਾ ਹੀ ਜਿਹੜਾ ਅਕਾਲੀ ਦਲ ਨੂੰ ਲੈ ਕੇ ਹੀ ਜ਼ਿਆਦਾ ਜਿਹੜਾ ਉਹ ਚੱਲ ਰਿਹਾ। ਹੁਣੇ ਰੀਸੈਂਟਲੀ ਵੀ ਬਿਆਨ ਜਿਹੜੇ ਉਹਨਾਂ ਦੇ ਉਦਾਂ ਦੇ ਹੀ ਆ, ਅਕਾਲੀ ਦਲ ਬਾਦਲ ਨੂੰ ਹੀ ਕਿਉਂ ਨਿਸ਼ਾਨਾ ਬਣਾ ਰਹੇ ਨੇ ਭਗਵੰਤ ਮਾਨ? ਦੇਖੋ, ਐਸਜੀਪੀਸੀ ਨੇ ਜੇ ਇਕੱਠ ਸੱਦਿਆ, ਐਸਜੀਪੀਸੀ ਨੇ ਜੇ ਮੀਟਿੰਗ ਕੀਤੀ, ਬਾਕੀ ਧਿਰਾਂ ਬੁਲਾਈਆਂ, ਤਾਂ ਬੇਸ਼ੱਕ ਇਹ ਸਾਰਾ ਕੁਝ ਧਾਮੀ ਸਾਹਿਬ ਹੋਰਾਂ ਵੱਲੋਂ ਹੋ ਰਿਹਾ ਹੋਵੇ, ਪਰ ਸਭ ਨੂੰ ਪਤਾ ਹੈ ਕਿ ਇਹਦੇ ਪਿੱਛੇ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਆ ਨਾ। ਹਾਂਜੀ। ਤੇ ਇਸ ਲਈ ਪੰਜਾਬ ਪਰ ਇਹਨਾਂ ਦਿਨਾਂ ਦੇ ਵਿੱਚ ਸੁਖਬੀਰ ਬਾਦਲ ਵੱਡੀਆਂ ਰੈਲੀਆਂ, ਵੱਡਾ ਪ੍ਰਚਾਰ, ਆਪਣੇ ਪੱਧਰ ਤੇ ਇੱਕ ਗੇੜਾ ਪੂਰੇ ਪੰਜਾਬ ਦਾ ਹੁਣੇ ਲਾ ਕੇ ਮਾਹੌਲ ਬਣਾ ਰਹੇ ਜੀ। ਕਿ ਉਸ ਮਾਹੌਲ ਨੇ ਸੱਤਾਧਾਰੀ ਧਿਰ ਨੂੰ ਡਰਾਇਆ ਕਿ ਸੱਤਾਧਾਰੀ ਧਿਰ ਇਹ ਮਹਿਸੂਸ ਕਰਨ ਲੱਗ ਪਈ ਕਿ ਸਾਡਾ ਮੁਕਾਬਲਾ ਅਕਾਲੀ ਦਲ ਨਾਲ ਹੋਏਗਾ, ਜਾਂ ਇੱਕ ਤੈਅ ਰਣਨੀਤੀ ਹੈ ਮਾਨ ਦਲ ਦੀ, ਮਤਲਬ ਕਿ ਆਮ ਆਦਮੀ ਪਾਰਟੀ ਦੀ, ਕਿ ਵੀ ਭਗਵੰਤ ਮਾਨ ਨੂੰ ਇਸ ਕੰਮ ਤੇ ਲਾ ਦਿਓ ਕਿ ਸ਼੍ਰੋਮਣੀ ਅਕਾਲੀ ਦਲ ਦੀ ਜੇ ਹੋਂਦ ਬਣਨੀ ਹੈ ਤਾਂ ਪਿੰਡਾਂ 'ਚ ਬਣਨੀ ਹੈ। ਤੇ ਇਸ ਲਈ ਪਿੰਡਾਂ ਦੇ ਵਿੱਚ ਉਸ ਦੇ ਉੱਤੇ ਨਿਸ਼ਾਨਾ ਬਿੰਨ ਕੇ ਰੱਖੋ, ਇਹ ਜਚਾ ਕੇ ਰੱਖੋ ਵੀ ਕਿ ਇਹ ਹੀ ਮਾੜੇ ਸੀ ਤਾਂ ਸਾਰਾ ਕੁਝ ਹੋਇਆ। ਬਈ ਜੇ ਇਹਨਾਂ ਨੇ ਨਲਾਇਕੀਆਂ ਕੀਤੀਆਂ, ਗਲਤੀਆਂ ਕੀਤੀਆਂ, ਲੋਕਾਂ ਨੇ ਤਾਂ ਹੀ ਹਰਾਏ। ਬਿਲਕੁਲ। ਤੇ ਤੁਸੀਂ 4 ਸਾਲ 'ਚ ਕੀ ਕੀਤਾ ਇਹ ਤਾਂ ਦੱਸੋ। ਜੇ ਹੁਣ ਵੀ ਇਹਨਾਂ ਨੂੰ ਗਾਲਾਂ ਕੱਢ ਕੇ ਹੀ ਵੋਟਾਂ ਲੈਣੀਆਂ ਨੇ, ਫਿਰ ਲੋਕ ਤੁਹਾਨੂੰ ਪੁੱਛਣ ਕਿਉਂ ਨਾ। ਆਪਣਾ ਹਿਸਾਬ ਨਹੀਂ ਦੇਣਾ ਚਾਹੁੰਦੇ ਅਸੀਂ। ਇਸ ਲਈ ਮੈਨੂੰ ਲੱਗਦਾ ਕਿ ਮਤਲਬ ਭਗਵੰਤ ਮਾਨ ਨੂੰ ਇਹ ਲੱਗਦਾ ਕਿ ਇਹ ਸਹੀ ਤਰੀਕਾ ਹੈ ਕਿ ਉਹਨੂੰ ਫਾਇਦਾ ਇਹਨਾਂ ਨੂੰ ਟਾਰਗੇਟ ਕਰਕੇ। ਸਹੀ। ਨਹੀਂ ਤਾਂ ਫਿਰ ਜੇ ਦੇਖਣਾ ਹੋਵੇ ਤਾਂ ਇਸ ਸਮੇਂ ਪੰਜਾਬ ਦੇ ਵਿੱਚ ਸਭ ਤੋਂ ਵੱਧ ਜੇ ਕੋਈ ਰਾਜਨੀਤਿਕ ਤੌਰ ਦੇ ਉੱਤੇ ਪੈਰ ਧਰਾ ਕਰ ਰਿਹਾ ਤਾਂ ਭਾਰਤੀ ਜਨਤਾ ਪਾਰਟੀ ਹੈ। ਕੇਂਦਰ 'ਚ ਸਰਕਾਰ ਵੀ ਹੈ, ਤਾਕਤ ਵੀ ਹੈ, ਪੈਸਾ ਵੀ ਹੈ, ਲੋਕਾਂ ਨੂੰ ਚੁੰਬਕ ਨਾਲ ਖਿੱਚ ਵੀ ਰਹੇ ਨੇ ਰਾਜਨੀਤਿਕ ਲੀਡਰਾਂ ਨੂੰ ਆਪਣੇ ਵੱਲ। ਤੇ ਫਿਰ ਉਹਨੂੰ ਨਿਸ਼ਾਨਾ ਕਿਉਂ ਨਹੀਂ ਬਣਾਉਂਦੇ ਭਗਵੰਤ ਮਾਨ ਹੋਰੀ ਜਾਂ ਆਮ ਆਦਮੀ ਪਾਰਟੀ ਉਹਨੂੰ ਨਿਸ਼ਾਨਾ। ਦੂਸਰੇ ਪਾਸੇ ਪੰਜਾਬ 'ਚ ਵਿਰੋਧੀ ਧਿਰ ਵੱਲੋਂ ਕਾਂਗਰਸ ਹੈ, ਤੇ ਚਰਚਾ ਵੀ ਲੋਕਾਂ 'ਚ ਹੈਗੀ ਹੈ ਵੀ ਕਿ ਕਾਂਗਰਸੀ ਪੋਜੀਸ਼ਨ ਠੀਕ ਹੈ। ਵੱਖਰੀ ਗੱਲ ਹੈ ਕਿ ਲੀਡਰ ਜਮਾਂ ਵੀ ਪੈਰ ਨਹੀਂ ਲਾਉਂਦੇ, ਉਹ ਆਪਸ 'ਚ ਕੁੱਕੜ ਕੇ ਚੱਲੀ ਜਾਂਦੀ ਹੈ ਉਹਨਾਂ ਦੀ। ਤੇ ਪਰ ਜਦੋਂ ਚੋਣਾਂ ਹੋਈਆਂ ਲੋਕ ਸਭਾ ਦੀਆਂ ਤਾਂ 7 ਸੀਟਾਂ ਲੈ ਗਈ ਸੀ ਕਾਂਗਰਸ। 7 ਦਾ ਮਤਲਬ 63 ਬਣਦੀਆਂ ਨੇ ਵਿਧਾਨ ਸਭਾ ਸੀਟਾਂ। ਫਿਰ ਭਗਵੰਤ ਮਾਨ ਉਹਨੂੰ ਨਿਸ਼ਾਨੇ ਤੇ ਕਿਉਂ ਨਹੀਂ ਰੱਖਦੇ? ਕੀ ਭਗਵੰਤ ਮਾਨ ਨੂੰ ਇਹ ਲੱਗਦਾ ਕਿ ਜੇ ਉਹ ਦੋ ਧਿਰਾਂ ਥੋੜੀਆਂ ਅੱਪ ਹੋ ਗਈਆਂ ਤੇ ਅਕਾਲੀ ਦਲ ਥੱਲੇ ਰਹਿ ਗਿਆ, ਸਾਡਾ ਨੁਕਸਾਨ ਹੋ ਜੂ, ਇਸ ਲਈ ਉਹ ਅਕਾਲੀ ਦਲ ਨੂੰ ਉੱਪਰ ਚੱਕਣਾ ਚਾਹੁੰਦਾ ਕਿ ਅਸੀਂ ਇਹ ਜਚਾਈਏ ਕਿ ਮੁਕਾਬਲਾ ਤਾਂ ਇਹਨਾਂ ਨਾਲ ਆ। ਉਹ ਰਾਜਨੀਤਿਕ ਸਟੇਜਾਂ ਤੋਂ ਜਨਤਕ ਤੌਰ ਤੇ ਕਹਿਣ ਲੱਗਾ ਕਿ ਜੀ ਸਮਾਜਿਕ ਬਾਈਕਾਟ ਕਰੋ ਸ਼੍ਰੋਮਣੀ ਅਕਾਲੀ ਦਲ ਦਾ, ਪਿੰਡਾਂ 'ਚ ਨਾ ਵੜਨ ਦਿਓ। ਤੇ ਸੁਖਬੀਰ ਬਾਦਲ ਕਹਿੰਦਾ ਵੀ ਕਿ ਤੂੰ ਬਿਨਾਂ ਆਪਣੇ ਲਾਲ ਲਸ਼ਕਰ ਤੋਂ ਜਾ ਕੇ ਦੇਖ ਲੈ, ਪਿੰਡਾਂ 'ਚ ਪਤਾ ਲੱਗ ਜੂ ਕਿਹਨੂੰ ਨਹੀਂ ਵੜਨ ਦਿੰਦੇ। ਸੋ ਤੁਸੀਂ ਹੁਣ ਸਰਕਾਰੀ ਤਾਕਤ ਨਾਲ ਜਾ ਰਹੇ ਹੋ, ਜਦੋਂ ਤੋਂ ਬਿਨਾਂ ਜਾਓਗੇ ਸਵਾਲ ਹੋਣਗੇ, ਫਿਰ ਕੀ ਕਰੋਗੇ? ਇਸ ਲਈ ਰਾਜਨੀਤਿਕ ਪਿੜ ਪਹਿਲਾਂ ਹੀ ਭੱਕ ਗਿਆ। ਤਾਂ ਉਹਦੇ ਵਿੱਚ ਮੈਨੂੰ ਲੱਗਦਾ ਕਿ ਇਹ ਇੱਕ ਯੋਜਨਾ ਤਹਿਤ ਭਗਵੰਤ ਮਾਨ ਹੋਰੀ ਇਹ ਕੰਮ ਕਰ ਰਹੇ ਨੇ ਤਾਂ ਕਿ ਅਕਾਲੀ ਦਲ ਵੀ ਬਰਾਬਰੀ ਤੇ ਦਿਖੇ ਤੇ ਵੋਟਾਂ ਸਾਰੀਆਂ ਵੰਡ ਹੋਣ। ਉਹਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਲੱਗਦਾ ਕਿ ਅਸੀਂ ਫੇਰ ਦਾ ਲਾ ਸਕਦੇ ਹਾਂ, ਅਸੀਂ ਫੇਰ ਖੇਡ ਸਕਦੇ ਹਾਂ। ਤੇ ਉਹਨੂੰ ਲੱਗਦਾ ਕਿ ਸੁਖਬੀਰ ਬਾਦਲ ਨੂੰ ਅਸੀਂ ਵੀ ਘੇਰਾਂਗੇ ਤੇ ਬਾਕੀ ਦਲਾਂ ਦੇ ਵੀ ਨਿਸ਼ਾਨੇ ਤੇ ਜੇ ਰਿਹਾ ਤਾਂ ਫਿਰ ਸਾਨੂੰ ਫਾਇਦਾ ਹੋਊਗਾ। ਆਪਣੀ ਰਾਜਨੀਤੀ ਕੱਢਣਾ ਚਾਹੁੰਦੇ ਨੇ ਇਸ ਵਾਰ। ਜੀ ਦੀਪਕ ਜੀ, ਰੋਲ ਰਿਵਰਸ ਹੋ ਗਏ ਨਾ। ਜਦੋਂ ਉਹ ਸੱਤਾ ਸੀਗੀ ਉਦੋਂ ਇਹੀ ਗੱਲਾਂ ਕਰਦੇ ਸੀ, ਜਦੋਂ ਇਹ ਸੱਤਾ ਸੀ ਹੁਣ ਉਹ ਇਹ ਗੱਲਾਂ ਕਰਦੇ ਆ। ਲੋਕਾਂ ਨੂੰ ਤਾਂ ਇਹਨਾਂ ਸਾਰਿਆਂ ਨੇ ਮੂਰਖੀ ਬਣਾ ਕੇ ਰੱਖਿਆ ਹੋਇਆ ਆ। ਨਹੀਂ, ਮੂਰਖਤਾ ਤੁਸੀਂ ਇੱਥੋਂ ਹਿਸਾਬ ਲਾ ਲਓ ਕਿ ਬਦਲਾਅ ਦਾ ਨਜ਼ਾਰਾ ਦੇਖੋ ਕਿ ਜਦੋਂ ਰੈਲੀਆਂ ਹੁੰਦੀਆਂ ਸੀ ਨਾ ਦੂਜੀਆਂ ਪਾਰਟੀਆਂ ਦੀਆਂ ਵੀ, ਜੀ ਕਾਂਗਰਸ ਦੀ ਰੈਲੀ ਆ, ਮੰਨ ਲਓ ਅਕਾਲੀ ਦਲ ਦੀ ਰੈਲੀ ਆ, ਤਾਂ ਫਿਰ ਪਹਿਲਾਂ ਨਾ ਮਤਲਬ ਕਿ ਵੱਡੇ ਲੀਡਰਾਂ ਦੇ ਆਉਣ ਤੋਂ ਪਹਿਲਾਂ ਲੋਕਾਂ ਨੂੰ ਇਕੱਠ ਕਰਨ ਲਈ, ਲੋਕਾਂ ਨੂੰ ਬਿਠਾਈ ਰੱਖਣ ਦੇ ਲਈ ਕਲਾਕਾਰ ਲਾਏ ਜਾਂਦੇ ਸੀ। ਹਾਂਜੀ। ਉਹਨਾਂ ਕਲਾਕਾਰਾਂ ਤੋਂ ਪਹਿਲਾਂ ਸਟੇਜ ਸੈਕਟਰੀ ਦੇ ਰੂਪ 'ਚ ਕੋਈ ਨਾ ਕੋਈ ਕਮੇਡੀ ਕਲਾਕਾਰ ਹੁੰਦਾ ਸੀ। ਹਾਂਜੀ। ਕਿ ਉਹ ਪਹਿਲਾਂ ਮਾੜੀ ਮੋਟੀ ਹਾਸਾ ਠੱਠਾ ਕਰ ਲਿਆ, ਕਮੇਡੀ ਕਰ ਲਈ, ਫਿਰ ਕਲਾਕਾਰ ਪੇਸ਼ ਕਰਤਾ, ਫਿਰ ਗਾਣਾ ਵਜਾਣਾ ਹੋ ਗਿਆ, ਫਿਰ ਲੀਡਰ ਆ ਜਾਂਦੇ ਸੀ। ਹੁਣ ਬਦਲਾਅ 'ਚ ਸਾਰਾ ਕੁਝ ਬਦਲ ਗਿਆ।
ਹੁਣ ਬਦਲਾਅ 'ਚ ਪਹਿਲਾਂ ਕਲਾਕਾਰ ਆਉਂਦਾ, ਫਿਰ ਕਮੇਡੀ ਹੁੰਦੀ ਹੈ, ਲੀਡਰ ਵਿੱਚੋਂ ਗਾਇਬ ਹੈ। ਇਹੀ ਤਾਂ ਬਦਲਾਅ ਹੈ। ਇਹੀ ਤਾਂ ਬਦਲਾਅ ਦੇਖ ਲਓ। ਨਹੀਂ, ਅਗਲੀ ਖਬਰ ਦੀਪਕ ਜੀ ਅਚੰਭੇ ਵਾਲੇ ਵੀ ਆ, ਤੇ ਦਿਲ ਨੂੰ ਬੜਾ ਹੋਰ ਤਰ੍ਹਾਂ ਹੁੰਦਾ ਜਦੋਂ ਇਦਾਂ ਦੀ ਗੱਲ ਸਾਹਮਣੇ ਆਉਂਦੀ ਆ। ਉਦਾਂ ਤਾਂ ਕੋਈ ਚੀਜ਼ਾਂ ਜਦੋਂ ਥੋਕ ਦੇ ਭਾਅ ਮਿਲਦੀਆਂ ਉਦੋਂ ਹੁੰਦਾ ਵੀ ਚੱਲ ਕਿਸੇ ਦਾ ਫਾਇਦਾ ਹੋ ਜਾਊਗਾ, ਵੀ ਉੱਥੇ ਵੀ ਹੋਲਸੇਲ ਪ੍ਰਾਈਸ ਤੇ ਮਿਲਣ ਲੱਗ ਗਈਆਂ। ਹਾਲ ਇੱਥੇ ਤੱਕ ਪਹੁੰਚ ਗਿਆ ਵੀ ਪੰਜਾਬ ਦੇ ਵਿੱਚ ਹੁਣ ਕਫਨ ਵੀ ਥੋਕ ਦੇ ਭਾਅ ਮਿਲਦੇ ਨੇ। ਬਿਲਕੁਲ, ਅੱਜ ਕਰਮਵੀਰ ਜੀ ਸੋਚਣ ਦੀ ਗੱਲ ਹੈ ਕਿ ਅਸੀਂ ਇਹ ਸਿਰਲੇਖ ਹੇਠੇ ਖਬਰ ਕਿਉਂ ਕਰ ਰਹੇ ਹਾਂ। ਆਪਾਂ ਲਗਾਤਾਰ ਪੰਜਾਬ ਦੇ ਵਿੱਚ ਨਸ਼ੇ ਦੇ ਹਵਾਲੇ ਨਾਲ ਗੱਲ ਕਰਦੇ ਆਏ ਕਿ ਪੰਜਾਬ ਦੀ ਜੋ ਸਥਿਤੀ ਆ ਉਹ ਇਸ ਮਾਮਲੇ 'ਚ ਬਿਲਕੁਲ ਵੀ ਦਰੁਸਤ ਨਹੀਂ ਹੋ ਰਹੀ। ਜੇ ਸਰਹੱਦ ਪਾਰ ਤੋਂ ਨਸ਼ਾ ਆ ਰਿਹਾ ਤਾਂ ਫਿਰ ਕੇਂਦਰ ਦੀਆਂ ਸੁਰੱਖਿਆ ਦਸਤੇ, ਕੇਂਦਰ ਦੀਆਂ ਸੁਰੱਖਿਆ ਏਜੰਸੀਆਂ ਕਰਦੀਆਂ ਕੀ ਨੇ, ਉਹਦੀ ਜਵਾਬਦੇਹੀ ਕਿਉਂ ਨਹੀਂ ਤੈਅ ਹੁੰਦੀ। ਤੇ ਜੇ ਸੂਬੇ ਦੇ ਵਿੱਚ ਲੋਕਾਂ ਨੂੰ ਹੋਮ ਡਿਲੀਵਰੀ ਹੋ ਰਹੀ ਆ, ਘਰਾਂ 'ਚ ਮਿਲ ਰਿਹਾ, ਬੈਠਕਾਂ 'ਚ ਬੈਠੇ ਮਿਲ ਰਿਹਾ, ਹਰ ਪਿੰਡ ਗਲੀ ਮੁਹੱਲੇ 'ਚ ਮਿਲ ਰਿਹਾ, ਤੇ ਤੁਸੀਂ ਤਾਂ ਬਲਡੋਜ਼ਰ ਵਾਲਾ ਡਰਾਮਾ ਵੀ ਕਰਕੇ ਦੇਖ ਲਿਆ। ਤੁਸੀਂ ਲੋਕਾਂ ਦੇ ਘਰ ਢਾਹ, ਤੇ ਫਿਰ ਉਹ ਡਰ ਵੀ ਤੁਹਾਡਾ ਕਿਉਂ ਨਹੀਂ ਗਿਆ ਲੋਕਾਂ 'ਚ, ਜਦੋਂ ਕਿ ਉਹ ਵਾਜਬ ਤਰੀਕਾ ਨਹੀਂ ਸੀਗਾ। ਫਿਰ ਤੁਹਾਡੀ ਪੁਲਿਸ ਤੰਤਰ ਹੈ, ਸਰਕਾਰ ਹੈ, ਸਾਰਾ ਕੁਝ ਹੈ, ਤੁਹਾਨੂੰ ਕੋਈ ਸੂਈ ਨਹੀਂ ਮਿਲਦੀ ਕਿ ਕੌਣ ਲਿਆ ਰਿਹਾ, ਕਿੱਥੋਂ ਲਿਆ ਰਿਹਾ। ਤੁਸੀਂ ਭੰਡੀ ਗਏ ਕਿ ਮਜੀਠੀਆ ਵੇਚਦਾ, ਹੁਣ ਤਾਂ ਸਰਕਾਰ ਤੁਹਾਡੀ ਹੁਣ ਵੀ ਮਜੀਠੀਆ ਵੇਚ ਰਿਹਾ। ਹੁਣ ਕੌਣ ਲਿਆਉਂਦਾ ਚਿੱਟਾ, ਇਹ ਤਾਂ ਦੱਸੋ ਨਾ ਲੋਕਾਂ ਨੂੰ। ਪਰ ਜਿਹੜਾ ਪਹਿਲੂ ਸਮਝਣ ਯੋਗ ਹੈ, ਉਹ ਦੋ ਪਹਿਲੂ ਨੇ। ਇੱਕ ਪਾਸੇ ਇੱਕ ਖਬਰ ਹੈ ਕਿ ਜੀ ਗੈਰ ਕਾਨੂੰਨੀ ਨਸ਼ਾ ਮੁਕਤੀ ਕੇਂਦਰ ਤੋਂ 22 ਨੌਜਵਾਨ ਛੁਡਾਏ ਜੀ। ਮਤਲਬ ਜਿਹੜਾ ਨਸ਼ਾ ਛੁਡਾਊ ਕੇਂਦਰੇ ਗੈਰ ਕਾਨੂੰਨੀ ਹੈ, ਉਹ ਨਸ਼ੇ ਕੀ ਛੁਡਾਉਣਾ ਹੋਣਾ, ਤੇ ਉੱਥੋਂ ਨਸ਼ਾ ਛੁਡਾਉਣ ਦੀ ਬਜਾਏ ਮੁੰਡੇ ਛੁਡਾਉਣੇ ਪਏ। ਇਹ ਸਥਿਤੀ ਹੈ। ਦੂਜੇ ਪਾਸੇ ਬਠਿੰਡੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਬੈਠਕ ਰੂਪੀ ਕਾਨਫਰੰਸ ਜਾਂ ਰੈਲੀ ਦੇ ਵਿੱਚ ਇੱਕ ਸਰਪੰਚ ਨੇ ਉੱਠ ਕੇ ਭਗਵੰਤ ਮਾਨ ਜੀ ਨੂੰ ਕਿਹਾ ਕਿ ਮਾਨ ਸਾਹਿਬ, ਸਾਡੇ ਤਾਂ ਪਿੰਡ 'ਚ ਸ਼ਰੇਆਮ ਚਿੱਟਾ ਵਿਕਦਾ ਹੈ ਨਾ, ਅਸੀਂ 20 ਵਾਰ ਸਦਰ ਥਾਣੇ ਵਾਲਿਆਂ ਨੂੰ ਸ਼ਿਕਾਇਤ ਕਰ ਲਈ, ਪੁਲਿਸ ਚੌਂਕੀ ਭੇਜ ਲਏ, ਜਾਏ, ਸਾਡੀ ਕੋਈ ਸੁਣਵਾਈ ਨਹੀਂ ਹੁੰਦੀ। ਤੁਹਾਨੂੰ ਸ਼ਿਕਾਇਤ ਕਰਦੀ ਹੈ, ਤੁਹਾਡੇ ਕੋਲ ਜਾਣਕਾਰੀ ਬਾਅਦ ਚੋਂ ਪਹੁੰਚਦੀ ਹੈ, ਪੁਲਿਸ ਕੋਲ ਪਹਿਲਾਂ ਪਹੁੰਚ ਜਾਂਦੀ ਹੈ, ਉਹ ਸਾਨੂੰ ਤੰਗ ਕਰਨ ਆ ਜਾਂਦੇ ਨੇ ਉਲਟਾ ਸ਼ਿਕਾਇਤ ਕਰਨ ਵਾਲੇ ਨੂੰ। ਕਿਹਾ ਤਾਂ ਹਾਲ ਹੈ ਜੀ। ਮੁੱਖ ਮੰਤਰੀ ਸਾਹਿਬ ਨੇ ਐਕਸ਼ਨ ਲਿਆ ਜਦੇ। ਅੱਛਾ, ਮੁੱਖ ਮੰਤਰੀ ਸਾਹਿਬ ਨੇ ਉੱਥੋਂ ਹੀ ਬੈਠਿਆਂ ਜਦ ਆਰਡਰ ਕੀਤਾ ਵੀ ਕਿ ਸਾਰੀ ਸਦਰ ਚੌਂਕੀ ਆ ਜਿਹੜੀ ਬਠਿੰਡੇ ਵਾਲੀ, ਸਾਰਿਆਂ ਨੂੰ ਬਦਲ ਦਿਓ। ਅੱਛਾ, ਸਾਰਿਆਂ ਦੀ ਬਦਲੀਆਂ ਹੋ ਗਈਆਂ। ਮਤਲਬ ਮੈਂ ਹੈਰਾਨ ਹੋਇਆ ਕਿ ਮੁੱਖ ਮੰਤਰੀ ਸਾਹਿਬ, ਤੁਸੀਂ ਇਕੱਲੇ ਸਦਰ ਥਾਣੇ ਦੇ ਖੇਤਰ ਦੇ ਮੁੱਖ ਮੰਤਰੀ ਹੋ, ਜਾਂ ਉਹ ਬਦਲ ਕੇ ਜਿੱਥੇ ਭੇਜੇ ਨੇ ਉਹ ਪੰਜਾਬ ਦੀ ਹੂਦ 'ਚ ਨਹੀਂ ਆਉਂਦੇ, ਉਹ ਪੰਜਾਬ ਦੀ ਹੱਦੋਂ ਬਾਹਰ ਭੇਜਤੇ ਕਿਤੇ। ਜਿਹੜੇ ਇੱਥੇ ਨਸ਼ਾ ਬਕਵਾਉਂਦੇ ਨੇ ਜਾਂ ਵੇਚਦੇ ਨੇ, ਉਹ ਜਿੱਥੇ ਵੀ ਲਾਉਂਗੇ ਉੱਥੇ ਜਾ ਕੇ ਨਹੀਂ ਕੁਝ ਕਰਨਗੇ, ਉੱਥੇ ਲੋਕ ਨਹੀਂ ਵਸਦੇ। ਫਿਰ ਤੁਹਾਡੀ ਕਾਰਵਾਈ ਕੀ ਹੋਈ? ਜੇ ਨਸ਼ਾ ਪੁਲਿਸ ਬਕਵਾ ਰਹੀ ਆ, ਔਰ ਪੁਲਿਸ ਕੱਲੀ ਬਕਵਾ ਨਹੀਂ, ਸਾਡੇ ਲੀਡਰ ਵਿਕੇ ਨੇ, ਤੇ ਉਹ ਤੋਂ ਸ਼ਹਿ ਤੋਂ ਬਿਨਾਂ ਹੋ ਨਹੀਂ ਸਕਦਾ, ਫਿਰ ਇਹ ਕਾਰਵਾਈ ਕੀ ਹੈ ਜੀ? ਡਰਾਮਾ। ਪਰ ਜਿਹੜੀ ਪੰਜਾਬ ਦੀ ਹਕੀਕਤ ਆ, ਉਹ ਤੁਹਾਡੇ ਮੂੰਹ ਤੇ ਚਪੇੜ ਬਣ ਕੇ ਵੱਜ ਰਹੀ ਆ। ਇੱਕ ਮਾਂ, ਮਨਜੀਤ ਕੌਰ ਨਾਂ ਦੀ ਮਾਂ, ਦਾਤੜੇ ਮਾਰ ਕੇ ਸੋਸ਼ਲ ਮੀਡੀਆ ਤੇ ਉਹਦੀ ਵੀਡੀਓ ਵਾਇਰਲ ਹੋ ਰਹੀ ਆ ਕਿ 4 ਪੁੱਤ ਮੈਂ ਆਪਣੇ ਸ਼ਮਸ਼ਾਨ ਛੱਡ ਆਈਆਂ, 5ਵਾਂ ਪਤਾ ਨਹੀਂ ਕਦੋਂ ਛੱਡ ਕੇ ਆਉਣਾ। ਮਨਜੀਤ ਕੌਰ ਸੁਲਤਾਨਪੁਰ ਲੋਧੀ ਖੇਤਰ ਦੇ ਮੁਹੱਲੇ ਪੰਡੋਰੀ ਦੀ ਮਹਿਲਾ, ਉਹ ਕਹਿੰਦੀ ਕਿ ਇਸ ਚਿੱਟੇ ਨੇ ਮੇਰੇ 4 ਪੁੱਤ ਨਿਕਲਣੇ, ਮੈਂ 5 ਪੁੱਤਾਂ ਦੀ ਮਾਂ ਸੀ, ਤੇ 5ਵਾਂ ਵੀ ਜਾਣਾ ਉੱਥੇ ਹੀ ਹੈ। ਤੁਸੀਂ ਉਸ ਮਾਂ ਦਾ ਜੇਰਾ ਦੇਖੋ, ਜਿਹੜੀ ਆਪ ਇਹ ਗੱਲ ਕਹਿ ਰਹੀ ਹੈ ਕਿ ਮੇਰੇ 5ਵੇਂ ਨੇ ਵੀ ਜਾਣਾ। 30 ਸਾਲ ਦਾ ਮੁੰਡਾ ਉਹਦਾ ਮੰਜੇ ਤੇ ਉੱਤੇ, ਮਤਲਬ ਹੱਡੀਆਂ ਦੀ ਮੁੱਠ ਬਣ ਕੇ ਪਿਆ, ਤੇ ਅੱਜ ਪਤਾ ਨਹੀਂ ਕੱਲ ਉਹਨੇ ਤੁਰ ਜਾਣਾ, ਤੇ ਉਹ ਕਹਿੰਦੀ 4 ਚਲੇ ਗਏ। ਇਹ ਜੀ ਸਰਕਾਰ ਨੂੰ ਦਿਖਦਾ ਨਹੀਂ ਜੀ। ਸਰਕਾਰ ਦੇ ਹੁਣ ਨਜ਼ਰਾਂ ਵਾਲੀਆਂ ਐਨਕਾਂ ਲਾ ਲੈਣ ਮਾਨ ਸਾਹਿਬ, ਜੇ ਇਹ ਨਜ਼ਰ ਨਹੀਂ ਆਉਂਦਾ। ਉਸੇ ਮੁਹੱਲੇ ਦੀਆਂ ਹੋਰ ਔਰਤਾਂ ਵੀ ਸਾਹਮਣੇ ਆ ਕੇ ਕਹਿੰਦੀਆਂ ਕਿ ਸਾਡੇ ਵੀ ਮੁਹੱਲੇ 'ਚ ਇਹ ਪਹਿਲਾ ਮਸਲਾ ਨਹੀਂ, ਇਹ ਤੋਂ ਪਹਿਲਾਂ ਵੀ ਆ ਵੀ ਗਿਆ, ਉਹ ਵੀ ਗਿਆ, ਇਹਨਾਂ ਦਾ ਵੀ ਗਿਆ। ਤੇ ਖਾਸ ਗੱਲ ਇਹ ਆ ਕਿ ਇਸ ਮੁਹੱਲੇ ਦੀ ਥਾਣੇ ਨਾਲ ਕੰਧ ਸਾਂਝੀ ਆ, ਦੇਖ ਲਓ। ਤੇ ਉਹ ਕਹਿੰਦੇ ਜੋ ਮਰਜ਼ੀ ਸ਼ਿਕਾਇਤਾਂ ਕਰ ਲਓ, ਤਾਂ ਵੀ ਸਾਰਾ ਕੁਝ ਉਵੇਂ ਵਿਕਦਾ ਜੀ। ਹੁਣ ਜਿਹੜੇ ਘਰ ਦੇ ਵਿੱਚ 4-4 70 ਵਿਛਲੇ ਹੋਣ, 4-4 ਕੜੀਆਂ ਵਰਗੇ ਮੁੰਡੇ ਚਿੱਟੇ ਕਫਨਾਂ 'ਚ ਲਪੇਟ ਕੇ ਉਹ ਸ਼ਮਸ਼ਾਨ ਛੱਡਿਆਏ ਹੋਣ, ਤੇ ਫਿਰ ਤੋਂ ਇਕੱਠੇ ਖਰੀਦ ਕੇ ਰੱਖਣਗੇ ਜੀ ਅਗਲੇ। ਫਿਰ ਇਹੋ ਜਿਹਾ ਤਾਂ ਸੇਲ ਤੇ ਵਿਕਦੇ ਨੇ ਹੁਣ ਕਫਨ ਵੀ ਪੰਜਾਬ 'ਚ।
ਇੱਕ ਨਾਲ ਇੱਕ ਲੈ ਜਾਓ, ਦੋ ਨਾਲ ਦੋ ਲੈ ਜਾਓ। ਸੋ ਇਹ ਜਿਹੜਾ ਵਰਤਾਰਾ ਹੈ, ਹੁਣ ਦੱਸੋ ਮੈਨੂੰ, ਮਤਲਬ ਕਿ ਸਰਕਾਰਾਂ ਦਰ ਸਰਕਾਰਾਂ ਅਸੀਂ 3 ਬਦਲ ਲਈਆਂ, ਮੁੱਖ ਮੰਤਰੀ ਦਰ ਮੁੱਖ ਮੰਤਰੀ ਅਸੀਂ 4 ਬਦਲ ਲਏ, ਪਰ ਸਾਡੀ ਤਕਦੀਰ ਨਹੀਂ ਬਦਲੀ। ਚਿੱਟੇ ਦਾ ਮਸਲਾ ਜਿਉਂ ਦਾ ਤਿਉਂ ਜਨਾਬ, ਤੁਸੀਂ ਵੀ ਕਹਿ ਕੇ ਆਏ ਸੀ ਮੁਕਾ ਦੇਵਾਂਗੇ, ਪਹਿਲੇ ਵੀ ਕਹਿੰਦੇ ਸੀ ਮੁਕਾ ਦੇਵਾਂਗੇ, ਪਰ ਪੰਜਾਬ ਦੀ ਜਵਾਨੀ ਮੁੱਕ ਰਹੀ ਆ, ਚਿੱਟਾ ਨਹੀਂ ਮੁੱਕ ਰਿਹਾ। ਤੇ ਇਹਦੇ ਲਈ ਤੁਹਾਨੂੰ ਸਰਕਾਰਾਂ ਨੂੰ ਜ਼ਿੰਮੇਵਾਰ ਨਾ ਠਹਿਰਾਈਏ ਤੇ ਹੋਰ ਕਿਹਨੂੰ ਠਹਿਰਾਈਏ? ਹੁਣ ਵੀ ਪਿਛਲਿਆਂ ਨੂੰ ਗਾਲਾਂ ਕੱਢ ਲਓ, ਹੁਣ ਵੀ 70 ਸਾਲ ਵਾਲਿਆਂ ਨੂੰ ਭੰਡ ਲਓ, ਉਹੀ ਤਰੀਕਾ ਮੋਦੀ ਦਾ ਤੇ ਉਹੀ ਭਗਵੰਤ ਮਾਨ ਦਾ, ਇੱਕੋ ਤਰੀਕੇ ਨਾਲ ਪਿਛਲਿਆਂ ਨੂੰ ਭੰਡੀ ਜਾਓ ਤੇ ਆਪਣੀ ਜ਼ਿੰਮੇਵਾਰੀ ਤੋਂ ਭਗੌੜੇ ਹੋਈ ਜਾਓ। ਇਹ ਜ਼ਿੰਮੇਵਾਰੀ ਤੋਂ ਭੱਜਦੀ ਸਰਕਾਰ ਹੈ ਤੇ ਹਕੀਕਤ ਤੁਹਾਡੇ ਮੂਹਰੇ ਹੈ ਕਿ ਇੱਕ ਘਰ ਦੇ ਵਿੱਚ 4-4 ਪੁੱਤ ਚਿੱਟਾ ਨਿਕਲ ਰਿਹਾ। ਜੀ ਦੀਪਕ ਜੀ, ਇੱਥੇ ਇੱਕ ਚੀਜ਼ ਮੈਂ ਸਾਰੇ ਜਿੰਨੇ ਵੀ ਆਪਾਂ ਹੁਣੇ ਗੱਲਾਂ ਕਰਕੇ ਹਟੇ, ਸਿਆਸਤ ਦਾ, ਅਕਾਲੀ ਦਲ, ਭਗਵੰਤ ਮਾਨ, ਜੋ ਅਗਲਾ ਪਿਛਲਾ ਆ, ਪੰਜਾਬ ਦੇ ਲੋਕਾਂ ਦੇ ਕੋਲ ਬਚਦਾ ਕੀ ਆ, ਕਰਨਾ ਕੀ ਚਾਹੀਦਾ ਆ, ਕਿਹਨੂੰ ਮੌਕਾ ਮਿਲਣਾ ਚਾਹੀਦਾ, ਕੀ ਜਿਹੜਾ ਹੋਵੇ, ਇਹ ਜਵਾਬ ਦੇ ਕਿੱਦਾਂ ਬਣ ਸਕਦੇ ਨੇ ਇਹ ਲੋਕ ਜਿਹੜੇ ਮਤਲਬ ਬੇਸ਼ਰਮੀ ਦੀਆਂ ਹੱਦਾਂ ਟੱਪੇ ਪਏ? ਦੇਖੋ, ਰਾਜਨੀਤਿਕ ਧਿਰਾਂ ਦਾ ਮਸਲਾ ਹੈ ਵੋਟ ਲੈਣਾ ਜੀ, ਤੇ ਲੋਕਾਂ ਦੇ ਮਸਲੇ ਹੋਰ ਨੇ। ਬਹੁਤ ਫਰਕ ਆ। ਲੋਕ ਮਸਲਿਆਂ ਤੱਕ ਤਾਂ ਆਉਂਦੀ ਹੋ ਨਹੀਂ ਕੋਈ ਵੀ ਰਾਜਨੀਤਿਕ ਧਿਰ। ਕਿਸੇ ਇੱਕ ਨੂੰ ਦੋਸ਼ ਨਾ ਦਿਓ। ਮੈਨੂੰ ਦੱਸ ਦਿਓ ਕਿ ਸੱਤੇ ਦੇ ਨਸ਼ੇ 'ਚ ਚੂਰ ਆ, ਉਹ ਤਾਂ ਉਹ ਹੀਲੇ ਵਸੀਲੇ ਲੱਭਦੀ ਫਿਰਦੇ ਆ ਜਿਹਦੇ ਨਾਲ ਆਸਾਨੀ ਨਾਲ ਵੋਟ ਪੈ ਜਾਵੇ। ਕਿਉਂਕਿ ਜੇ ਕੰਮ ਕੀਤੇ ਹੋਣ ਫਿਰ ਤੁਸੀਂ ਆਪਣੇ ਕੰਮ ਨਾ ਗਣਾਓ, ਲੋਕ ਤੁਹਾਡੇ ਕੰਮ ਗਣਾਉਣ। ਜਦੋਂ ਤੁਸੀਂ ਆਓ ਕਿ ਵਾਹ ਜੀ ਧੰਨਵਾਦ, ਸਾਡੇ ਮਹੱਲੇ 'ਚ ਤੁਸੀਂ ਆਹ ਕੀਤਾ, ਸਾਡੇ ਪਿੰਡ 'ਚ ਆਹ ਕੀਤਾ, ਸਾਡੇ ਪੰਜਾਬ 'ਚ ਆਹ ਕਰਤਾ, ਸਾਡੇ ਭਾਈਚਾਰੇ ਲਈ ਆਹ ਕਰਤਾ, ਸਾਡੇ ਲੋਕਾਂ ਲਈ ਆਹ ਕਰਤਾ, ਫਿਰ ਤਾਂ ਲੋਕ ਗਣਾਉਣ। ਤੇ ਜੇ ਰਾਜਨੀਤਿਕ ਧਿਰ, ਸੱਤਾਧਾਰੀ ਰਾਜਨੀਤਿਕ ਧਿਰ ਨਲਾਇਕ ਹੋਵੇ ਤਾਂ ਵਿਰੋਧੀ ਧਿਰ ਕੋਲ ਖੇਡਣ ਦਾ ਆਸਾਨ ਮੌਕਾ ਮਿਲ ਜਾਂਦਾ ਹੈ। ਉਹ ਕਹਿੰਦੀ ਹੈ ਵੀ ਕਿ ਇਹਨਾਂ ਮੁੱਦਿਆਂ ਤੇ ਇਹਨਾਂ ਨੇ ਕੁਝ ਨਹੀਂ ਕੀਤਾ, ਆਹ ਮਸਲੇ ਨੇ, ਮੈਨੂੰ ਵਿਰੋਧੀ ਧਿਰ ਵੀ ਦਿਖਾ ਦਿਓ ਕੋਈ ਮਸਲਿਆਂ ਦੀ ਗੱਲ ਕਰਦੀ ਹੋਵੇ। ਜਦੋਂ ਨਿੱਜੀ ਅਟੈਕ ਹੁੰਦੇ ਹੋਣ ਲੀਡਰਾਂ ਦੇ ਉੱਤੇ, ਨਿੱਜੀ ਹਮਲੇ ਹੁੰਦੇ ਹੋਣ, ਨਿੱਜੀ ਤੰਜ ਹੁੰਦੇ ਹੋਣ, ਇੱਕ ਦੂਜੇ ਦੀ ਕਿਰਦਾਰ ਕੁਸ਼ੀ ਹੁੰਦੀ ਹੋਵੇ, ਇਹਦਾ ਮਤਲਬ ਤੁਹਾਡੇ ਕੋਲ ਵੀ ਪੰਜਾਬ ਦੇ ਹਾਣ ਦਾ ਰੋਡ ਮੈਪ ਨਹੀਂ, ਪੰਜਾਬ ਦੇ ਮਸਲਿਆਂ ਨੂੰ ਹੱਲ ਕਰਨ ਦੀ ਕੋਈ ਨੀਤੀ ਨਹੀਂ। ਕੌੜੀ ਸੱਚਾਈ ਆ ਰਾਜਕਰਨਵੀਰ ਜੀ ਕਿ ਪੰਜਾਬ ਕੋਲ ਪੰਜਾਬ ਦੇ ਮਸਲਿਆਂ ਦੇ ਹਾਣ ਦਾ ਲੀਡਰ ਹੀ ਨਹੀਂ ਕੋਈ। ਵਾਕਈ ਇਹ ਬੜੀ ਤਰਾਸਦੀ ਜਿਹੜੀ ਹੈ ਇਸ ਟਾਈਮ ਆਪਾਂ ਨੂੰ ਉਸ ਦੇ ਵਿੱਚੋਂ ਲੱਭਣਾ ਪੈ ਰਿਹਾ। ਮੈਨੂੰ ਲੱਗਦਾ ਇਹ ਸਾਰੀਆਂ ਚੀਜ਼ਾਂ ਤੋਂ ਜਿਹੜੀ ਅਗਲੀ ਖਬਰ ਆ ਉੱਥੋਂ ਇਹ ਪਤਾ ਲੱਗਦਾ ਵੀ ਭਟਕਾਉਣਾ ਕਿੱਦਾਂ ਲੋਕਾਂ ਨੂੰ। ਈਮੇਲਾਂ ਦੇ ਰਾਹੀਂ ਧਮਕੀਆਂ ਲਗਾਤਾਰ ਆ ਰਹੀਆਂ, ਥਾਣਿਆਂ ਦੇ ਉੱਤੇ ਬੰਬ ਬਲਾਸਟ, ਗ੍ਰਨੇਡ ਅਟੈਕ ਤੇ ਐ ਹੁੰਦੇ ਵੀ ਲੋਕੀ ਜਿੱਦਾਂ ਆਲੂ ਬੰਬ ਚਲਾਉਂਦੇ ਹੋਣ। ਹੁਣ 2 ਮੁੱਖ ਮੰਤਰੀਆਂ ਤੇ ਅਦਾਲਤਾਂ ਨੂੰ ਫਿਰ ਈਮੇਲ ਰਾਹੀਂ ਧਮਕੀ। ਬਿਲਕੁਲ ਜੀ, ਇਹ ਵਰਤਾਰਾ ਲਗਾਤਾਰ ਜਾਰੀ ਆ। ਸਾਡੇ ਇੱਥੇ ਸਕੂਲਾਂ ਨੂੰ, ਕਾਲਜਾਂ ਨੂੰ, ਯੂਨੀਵਰਸਿਟੀਆਂ ਨੂੰ, ਧਾਰਮਿਕ ਸਥਾਨਾਂ ਨੂੰ, ਪੋਲੀਟੀਕਲ ਲੀਡਰਾਂ ਨੂੰ ਈਮੇਲ ਤੇ ਧਮਕੀਆਂ ਵੀ ਆਉਂਦੀਆਂ ਨੇ। ਥਾਣਿਆਂ ਨੂੰ ਤਾਲੇ ਲਾ ਲੈਂਦੇ ਨੇ ਰਾਤ ਨੂੰ, ਚਾਦਰਾਂ ਲਾ ਕੇ ਢੱਕ ਲਓ ਜੀ, ਹੈ ਨਾ। ਜੇ ਥਾਣੇ ਪੁਲਿਸ ਅੰਦਰ ਵੜ ਜੂਗੀ ਫਿਰ ਲੋਕਾਂ ਦੀ ਰੱਖਿਆ, ਪਰ ਇਹ ਤਾਂ ਉਲਟਾ ਡਰ ਲੱਗਦਾ ਲੋਕਾਂ ਨੂੰ ਜੇ ਪੁਲਿਸ ਆ ਜਾਵੇ। ਹੁਣ ਰੱਖਿਆ ਵਾਲਾ ਤਾਂ ਕੰਮ ਇੱਕ ਪਾਸੇ ਰਹਿ ਗਿਆ, ਦੂਏ ਪਾਸੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਜੋ ਕੁਝ ਆਪਾਂ ਦੇਖ ਰਹੇ ਹਾਂ ਲਗਾਤਾਰ, ਇੱਥੇ ਵੀ ਉਹੀ ਵਰਤਾਰਾ, ਅਦਾਲਤਾਂ, ਸਕੂਲਾਂ ਨੂੰ, ਇੱਥੇ ਵੀ। ਤੇ ਉਹ ਲੰਘੇ ਦਿਨੀ ਬੀਜੇਪੀ ਦੇ ਦਫ਼ਤਰ ਦੇ ਬਾਹਰ ਇੱਕ ਗ੍ਰਨੇਡ ਵਾਲਾ ਹਮਲੇ ਦਾ, ਉਹ ਚੀਜ਼ 7 ਫੜ ਲਏ, 9 ਫੜ ਲਏ, 11 ਫੜ ਲਏ ਜੀ, ਇੱਥੋਂ ਫੜ ਲਏ, ਉੱਥੋਂ ਫੜ ਲਏ ਜੀ। ਮਸਲਾ ਤਾਂ ਇਹ ਕਿ ਫਿਰ ਰੁਕਦਾ ਕਿਉਂ ਨਹੀਂ? ਤੁਸੀਂ ਇਨਕਾਊਂਟਰ ਵੀ ਡਰਾਮੇ ਕਰਦੇ ਹੋ, ਗਿੱਟੇ ਗੋਡਿਆਂ 'ਚ ਗੋਲੀਆਂ ਵੀ ਮਾਰਦੇ ਹੋ, ਹੈ ਨਾ ਜੀ, ਤੇ ਉਹਦੇ ਬਾਵਜੂਦ ਵੀ ਇਹ ਘਟਨਾਵਾਂ ਰੁਕਦੀਆਂ ਕਿਉਂ ਨਹੀਂ? ਈਮੇਲ ਦਾ ਵਰਤਾਰਾ ਲਗਾਤਾਰ ਜਾਰੀ ਹੈ। ਇਸ ਟੈਕਨੋਲੋਜੀ ਦੇ ਯੁੱਗ 'ਚ ਤੁਹਾਨੂੰ ਇਹ ਤਾਂ ਪਤਾ ਲੱਗ ਜਾਂਦਾ ਕਿ ਫਲਾਣੇ ਲੀਡਰ ਨੇ ਕੀ ਕਿਹਾ, ਉਹਨੇ AI ਤੇ ਵੀਡੀਓ ਬਣਾਈ, ਉਹਨੇ ਆਹ ਝੂਠੀ ਫੈਲਾਈ, ਸੱਚੀ ਫੈਲਾਈ। ਤੁਹਾਨੂੰ ਹਾਲੇ ਤੱਕ ਇਹ ਨਹੀਂ ਪਤਾ ਲੱਗਦਾ ਕਿ ਈਮੇਲ ਕੌਣ ਕਰ ਰਿਹਾ ਜੀ। ਮਤਲਬ ਇੰਨੀ ਤਕੜੀ ਧਿਰ ਕਿ ਜਿਹੜੀ ਪੰਜਾਬ ਦੀਆਂ ਅੰਮ੍ਰਿਤਸਰ ਕੀ, ਪਟਿਆਲਾ ਕੀ, ਜਲੰਧਰ ਕੀ, ਲੁਧਿਆਣਾ ਕੀ, ਮੋਹਾਲੀ ਕੀ, ਹਰਵਰਡ ਸਕੂਲ। ਹੁਣ ਕੱਲ ਫੇਰ ਮੋਹਾਲੀ ਦੀ ਅਦਾਲਤ ਖਾਲੀ ਕਰਾਉਣੀ ਪੈ ਗਈ। ਇਹ ਤੋਂ ਪਹਿਲਾਂ 2 ਦਿਨ ਪਹਿਲਾਂ ਅਸੀਂ ਪੰਜਾਬ ਹਰਿਆਣਾ ਹਾਈ ਕੋਰਟ ਖਾਲੀ ਕਰਾ ਕੇ ਹਟੇ ਹਾਂ, ਹੈ ਨਾ। ਉਹ ਤੋਂ ਪਹਿਲਾਂ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਖਾਲੀ ਕਰਾ ਕੇ ਹਟੇ ਹਾਂ। ਇਹ ਤੋਂ ਪਹਿਲਾਂ ਪੰਜਾਬ ਦੇ ਕਿੰਨੇ ਸਕੂਲ, ਕੱਲ ਜਲੰਧਰ ਦੇ ਸਕੂਲਾਂ ਨੂੰ ਛੁੱਟੀ ਕਰਨੀ ਪੈ ਗਈ, ਚੰਡੀਗੜ੍ਹ ਦੇ ਵਿੱਚ ਅੱਧੀ ਦਰਜਨ ਦੇ ਕਰੀਬ ਸਕੂਲਾਂ ਨੂੰ ਛੁੱਟੀ ਕਰਨੀ ਪੈ ਗਈ, ਹੈ ਨਾ। ਤੇ ਹੁਣ ਕਹਿੰਦੇ ਜੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਵੀ ਈਮੇਲ ਤੇ ਧਮਕੀ ਆ ਗਈ। ਹੋਰ ਛੱਡੋ, ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਨੂੰ ਵੀ ਆ ਗਈ ਜੀ, ਹੈ ਨਾ। ਤੇ ਇਸ ਲਈ ਇਹ ਈਮੇਲ ਦੀਆਂ ਧਮਕੀਆਂ ਜੇ ਆਉਂਦੀਆਂ ਨੇ ਤਾਂ ਫਿਰ ਤੁਹਾਡੀਆਂ ਏਜੰਸੀਆਂ ਕੇਂਦਰ ਤੋਂ ਲੈ ਕੇ, ਹੁਣ ਜੇ ਚੰਡੀਗੜ੍ਹ ਦਾ ਮਾਮਲਾ ਤਾਂ ਕੇਂਦਰੀ ਏਜੰਸੀਆਂ ਵੀ ਤਾਂ ਨਜ਼ਰ ਰੱਖਦੀਆਂ ਹੋਣਗੀਆਂ। ਸਹੀ ਗੱਲ। ਤੇ ਸੂਬੇ ਵਾਲੀਆਂ ਵੀ ਨੇ। ਜੇ ਹਰਿਆਣੇ ਦੇ ਮੁੱਖ ਮੰਤਰੀ ਤਾਂ ਹਰਿਆਣੇ ਦੀ ਏਜੰਸੀਆਂ ਵੀ।
ਮਤਲਬ 2-2 3-3 ਜੇ ਤੁਸੀਂ ਸਟੇਟਾਂ ਮੰਨ ਕੇ ਗਿਣਦੇ ਹੋ, ਚੰਡੀਗੜ੍ਹ ਕੀ ਯੂਟੀ ਹੈ ਜੀ ਸਾਡੀ, ਫਿਰ ਯੂਟੀ ਤੋਂ ਲੈ ਕੇ 2 ਸੰਪੂਰਨ ਸੂਬੇ ਪੰਜਾਬ, ਹਰਿਆਣਾ ਤੇ ਹਿਮਾਚਲ ਨਾਲ ਤਿੰਨੋਂ ਮਿਲ ਕੇ ਵੀ ਨਹੀਂ ਕੋਈ ਕੰਮ ਕਰ ਪਾ ਰਹੇ। ਇਹ ਸਥਿਤੀ ਕੀ ਹੈ? ਜੇ ਕੋਈ ਮਜ਼ਾਕ ਕਰ ਰਿਹਾ ਤਾਂ ਵੀ ਤੁਸੀਂ ਕਿਉਂ ਨਹੀਂ ਉੱਥੇ ਤੱਕ ਪਹੁੰਚ ਪਾ ਰਹੇ? ਜੇ ਗੰਭੀਰ ਮਸਲਾ ਤਾਂ ਵੀ ਕਿਉਂ ਨਹੀਂ ਪਹੁੰਚ ਪਾ ਰਹੇ? ਫਿਰ ਨਲਾਇਕੀ ਕਿਹਦੀ ਹੈ ਜੀ? ਤੇ ਜੇ ਤੁਹਾਡੇ ਨਾਂ ਤੇ ਵੀ ਈਮੇਲ ਆਉਣ ਤੋਂ ਬਾਅਦ ਨਹੀਂ ਬੰਦੇ ਫੜੇ ਜਾਂਦੇ ਤੇ ਫਿਰ ਲੋਕ ਕੀ ਕਰਨਗੇ? ਸਕੂਲ ਜਾਣ ਲੱਗੇ ਜਵਾਕਾਂ ਲਈ ਵੀ ਉਹ ਸਹਿਮ ਚ ਨੇ, ਆਪ ਉਹ ਦਫ਼ਤਰ ਕਚਹਿਰੀ ਜਾਣ ਲੱਗੇ ਵੀ ਸਹਿਮ ਚ ਨੇ, ਤੇ ਲੋਕ ਤਾਂ ਸਹਿਮ ਚ ਜੀ ਰਹੇ ਨੇ ਜੀ। ਤੇ ਤੁਸੀਂ ਕਹਿੰਦੇ ਹੋ ਜੀ ਨਹੀਂ ਸਾਰਾ ਕੁਝ ਠੀਕ ਹੈ, ਕਿਉਂਕਿ ਤੁਹਾਡੇ ਲਈ ਤਾਂ ਚੋਣ ਮਸਲਾ ਹੈ, ਤੁਹਾਡੇ ਲਈ ਪੰਜਾਬ ਤੇ ਲੋਕ ਮਸਲਾ ਨਹੀਂ ਹੈਗੇ। ਮੇਰਾ ਤਾਂ ਦੀਪਕ ਜੀ ਜਦੋਂ ਈਮੇਲ ਆਪ ਕਰਦਾ ਹੋਵੇ ਫਿਰ ਫੜਨੀ ਕਿੱਦਾਂ? ਫਿਰ ਥੋੜੀ ਜਿਹੜੀ ਉਹ ਦਿਖਾਉਣੀ ਹੈ ਵੀ ਕੀ ਉਹਦੇ ਵਿੱਚ ਹੈ। ਇਹ ਤਾਂ ਜਾਂਚ ਦਾ ਵਿਸ਼ਾ ਹੈ, ਬਹੁਤ ਗੰਭੀਰ ਜਾਂਚ ਦਾ ਵਿਸ਼ਾ ਹੈ ਜੀ। ਜਾਂਦੇ ਜਾਂਦੇ ਦੀਪਕ ਜੀ ਗੱਲ ਕਰ ਲਈਏ ਜੋ ਜੀਓਪੋਲੀਟੀਕਲੀ ਚੱਲ ਰਿਹਾ, ਜੋ ਖਾੜੀ ਦੇ ਮੁਲਕਾਂ ਦੇ ਵਿੱਚ ਇਰਾਨ, ਯੂਐਸ ਤੇ ਇਜ਼ਰਾਈਲ ਦੀ ਜਿਹੜੀ ਲੜਾਈ ਆ ਉਸ ਦੇ ਵਿੱਚ ਗੱਲਾਂ ਕਹਿੰਦੇ ਜੰਗ ਰੁਕਵਾਉਣ ਦੀਆਂ ਹੋ ਰਹੀਆਂ ਆ, ਬਿਆਨ ਪਰ ਮੁਕਾਉਣ ਦੇ। ਬਿਲਕੁਲ ਜੀ, ਪਹਿਲਾਂ ਤਾਂ ਇਹ ਇੰਜ ਪੇਸ਼ ਕੀਤਾ ਗਿਆ ਕਿ ਬਸ 48 ਘੰਟੇ ਹੀ ਨੇ, ਬਸ ਹੁਣ ਤਾਂ ਜੰਗ ਰੁਕੀ ਖੜੀ ਹੈ, ਕਿ ਅਸੀਂ ਇੱਕ ਸਾਂਝਾ ਜਿਹਾ ਮਤਾ ਤਿਆਰ ਕਰ ਲਿਆ, ਸਮਝੌਤੇ ਦੀ ਅਜਿਹਾ ਫਾਰਮੂਲਾ ਕੱਢ ਲਿਆ ਕਿ ਲਓ ਜੀ ਦੋਵੇਂ ਪਾਸੇ ਸਮਝੌਤਾ ਹੋ ਜਾਣਾ। ਠੀਕ ਹੈ, ਸਮਝੌਤਾ ਕਰਨ ਦੇ ਲਈ ਭੇਜਣ ਵਾਲੀ ਧਿਰ ਜੇ ਅਮਰੀਕਾ ਏ ਤਾਂ ਫਿਰ ਉਹਨੂੰ ਤਾਂ ਸਮਝੌਤਾ ਮਨਜ਼ੂਰ ਹੀ ਸੀ, ਤਾਂ ਹੀ ਉਹਨੇ ਪਾਕਿਸਤਾਨ ਨੂੰ ਭੇਜਿਆ ਨਾ। ਹਾਂਜੀ। ਤੇ ਪਰ ਪਾਕਿਸਤਾਨ ਜਿਹੜਾ ਮਤਾ ਲੈ ਕੇ ਗਿਆ ਉਹਦੇ ਵਿੱਚ ਫਾਰਮੂਲਾ ਸੀਗਾ ਕਿ 45 ਦਿਨਾਂ ਲਈ ਆਪਾਂ ਤੁਰੰਤ ਰੋਕ ਦਿੰਦੇ ਹਾਂ ਜੰਗ, ਸੀਜ਼ਫਾਇਰ 45 ਦਿਨਾਂ ਲਈ ਸੀਜ਼ਫਾਇਰ ਕਰ ਦਿੰਦੇ ਆ, ਤੇ ਉਹ 45 ਦਿਨਾਂ ਦੇ ਅੰਦਰ ਅੰਦਰ ਬੈਠ ਕੇ ਆਪਾਂ ਸਾਰੀ ਪੱਕੀ ਟੱਕੀ ਕਰਕੇ ਪੱਕਾ ਸਮਝੋ, ਮਤਲਬ ਬਿਆਨਾ ਹੁਣ ਕਰ ਲਓ, 45 ਦਿਨਾਂ ਦੇ ਅੰਦਰ ਅੰਦਰ ਰਜਿਸਟਰੀ ਕਰ ਲਾਂਗੇ। ਇਹ ਫਾਰਮੂਲਾ ਸੀਗਾ। ਹੁਣ ਇਹਦੇ ਉੱਤੇ ਈਰਾਨ ਕਹਿੰਦਾ ਵੀ ਕਿ ਐ ਨਹੀਂ, ਤੁਹਾਡੀਆਂ ਹੀ ਸ਼ਰਤਾਂ ਮੰਨ ਕੇ ਸਮਝੌਤੇ ਨਹੀਂ ਹੋਣਗੇ, ਜੇ ਮੰਨਣੇ ਆ ਤਾਂ ਸਾਡੀ ਤੇ ਆ ਜਾਓ, ਪਹਿਲਾਂ ਤਾਂ ਸਾਡਾ ਜਿੰਨਾ ਨੁਕਸਾਨ ਉਹਦੀ ਭਰਪਾਈ ਕਰਦੇ ਹੋ, ਫਿਰ ਮੈਂ ਸਮਝੌਤੇ ਵਾਲੇ ਮੇਜ਼ ਤੇ ਆਵਾਂ। ਇਹ ਗਾਰੰਟੀ ਕਰਦੇ ਹੋ ਕਿ ਇਹ ਸਮਝੌਤੇ ਤੋਂ ਬਾਅਦ ਅਗਲਾ ਕੋਈ ਯੁੱਧ ਨਹੀਂ ਹੋਊਗਾ, ਫਿਰ ਤਾਂ ਮੈਂ ਆਵਾਂ। ਜੇ ਤਾਂ ਦੋ ਗੱਲਾਂ ਤੇ ਆਉਣੇ ਹੋ ਕਿ ਦੁਬਾਰਾ ਯੁੱਧ ਨਹੀਂ ਹੋਊਗਾ ਤੇ ਸਾਡਾ ਭਰਪਾਈ ਕਰੋਗੇ, ਫਿਰ ਆਪਾਂ ਮੇਜ਼ ਤੇ ਬੈਠ ਕੇ ਗੱਲ ਕਰਾਂਗੇ, ਨਹੀਂ ਸਾਡੇ ਵੱਲੋਂ ਕੋਈ ਜੰਗ ਨਹੀਂ ਰੁਕਦੀ। ਹੁਣ ਇਹਦਾ ਮਤਲਬ ਉਹ ਤਾਂ ਮਰਨ ਮਰਾਨ ਤੇ ਕਿ ਮੈਂ ਤਾਂ ਮਰਿਆ, ਤੁਸੀਂ ਇਹ ਜਿਹਾ ਹਮਲਾ ਕਰ ਰਹੇ ਹੋ, ਮੈਂ ਛੱਡਦਾ ਨਹੀਂ ਤੁਹਾਨੂੰ। ਇਹ ਕਹਿੰਦੇ ਜੀ ਅਸੀਂ ਹੁਣ ਹਾਰਮੋਨ ਚ ਖਿਲਾ ਕੇ, ਇੱਕ ਪਾਸੇ ਤੁਸੀਂ ਮਤੇ ਭੇਜ ਰਹੇ ਹੋ ਕਿ ਆਪਾਂ ਬੈਠ ਕੇ ਗੱਲ ਕਰ ਲਈਏ, ਦੂਏ ਪਾਸੇ ਟਰੰਪ ਕਹਿੰਦੇ ਵੀ ਮੈਂ ਤਾਂ ਤਹਿਸ ਨਹਿਸ ਕਰ ਦੂੰ, ਮੈਂ ਤਾਂ ਨਰਕ ਬਣਾ ਦੂੰ, ਮੈਂ ਅੱਜ ਮਤਲਬ ਕਿ ਤੱਕ ਦਾ ਅਲਟੀਮੇਟਮ ਹੈ ਜੀ, ਬਸ ਹੁਣ ਅੱਜ ਦੇਖਿਓ ਕੀ ਹੁੰਦਾ, ਤਬਾਹੀ ਦੇਖਿਓ, ਕਿਸੇ ਵੀ ਪਲ ਹੋ ਸਕਦੀ ਹੈ। ਫਿਰ ਬਿਆਨ ਦੇਤਾ ਹਮਲਾ ਕਦੇ ਵੀ ਹੋ ਸਕਦਾ। ਮਤਲਬ ਇਹਦਾ ਮਤਲਬ ਤੁਸੀਂ ਜੇ ਸਮਝੌਤੇ ਦੀ ਗੱਲ ਚੱਲ ਰਹੀ ਹੋਵੇ ਤਾਂ ਇਹ ਹੁੰਦਾ ਕਿ ਭਾਈ ਹੁਣ ਬੋਲਿਓ ਨਾ ਕੁਛ ਅਜੇ, ਤੇ ਉਹਦੇ ਦਰਮਿਆਨ ਜੇ ਤੁਸੀਂ ਇਹੋ ਜਿਹਾ ਕੁਝ ਕਹਿ ਰਹੇ ਹੋ ਤਾਂ ਤੁਹਾਡੇ ਆਪਣੇ ਮੁਲਕ ਦੇ, ਤੁਹਾਡੇ ਆਪਣੇ ਅਧਿਕਾਰੀ, ਤੁਹਾਡੇ ਮੁਲਕ ਦੇ ਨਿਵਾਸੀ ਸਵਾਲ ਕਰਨ ਲੱਗ ਪਏ ਵੀ ਟਰੰਪ ਸੋਚੋ, ਮੱਥੇ ਨੂੰ ਹੱਥ ਮਾਰੋ ਕੁਛ ਕਿ ਅਸੀਂ ਕਰ ਕੀ ਰਹੇ ਹਾਂ। ਪਰ ਉਹਦੇ ਬਾਵਜੂਦ ਵੀ ਉਹਦੇ ਬੋਲ ਕਬੋਲ ਜਾਰੀ ਨੇ, ਤੇ ਉਧਰੋਂ ਜਿਵੇਂ ਉਹਨਾਂ ਨੇ ਇਹ ਸਮਝੌਤੇ ਵਾਲਾ ਮਤਾ ਠਕਰਾਇਆ ਤੇ ਉਹਨੇ ਕਿਹਾ ਕਿ ਨਾ ਹਾਰਮੋਨ ਖੁੱਲੂਗਾ, ਉਲਟਾ ਅਸੀਂ ਗਲੋਬਲੀ ਪੂਰੀ ਦੁਨੀਆ ਦਾ ਤੇਲ ਗੈਸ ਠੱਪ ਕਰ ਦਾਂਗੇ। ਫਿਰ ਈਰਾਨ ਇਸ ਕੰਮ ਲਈ ਤਿਆਰ। ਸੋ ਇਹਦਾ ਮਤਲਬ ਇਹ ਜੰਗ ਜਿਹੜੀ ਕੱਲ ਤੱਕ ਸਾਨੂੰ ਲੱਗਦਾ ਸੀ ਰਾਤ ਤੱਕ ਸ਼ਾਇਦ ਮੁੱਕ ਸਕਦੀ ਹੈ, ਉਹਦੀਆਂ ਸੰਭਾਵਨਾਵਾਂ ਫਿਰ ਮੱਠੀਆਂ ਪੈ ਗਈਆਂ ਨੇ। ਇਹ ਹੋਰ ਤਿੱਖੀ, ਕਿਉਂਕਿ ਇਜ਼ਰਾਈਲ ਵੱਲੋਂ ਫਿਰ ਕਈ ਤਾਬੜਤੋੜ ਹਮਲੇ ਹੋਏ ਨੇ ਤੇ ਉਹਦੇ ਜਵਾਬੀ ਕਾਰਵਾਈ ਦੇ ਵਿੱਚ ਈਰਾਨ ਫਿਰ ਸਾਹਮਣੇ ਆਇਆ। ਸੋ ਇਸ ਲਈ ਖਤਰਨਾਕ ਪਹਿਲੂ ਖੜਾ। ਉਧਰ ਪਾਕਿਸਤਾਨ ਕਹੀ ਜਾਂਦਾ ਉਹਦਾ ਰੱਖਿਆ ਮੰਤਰੀ ਭਾਰਤ ਦਾ ਕਿ ਭਾਰਤ ਨੂੰ ਕਿਸ ਕਲਕੱਤੇ ਤੱਕ ਆ ਜਾਾਂਗੇ ਹੁਣ, ਹੈ ਨਾ, ਉਹ ਸਾਰਾ ਵਰਤਾਰਾ। ਇਹਦਾ ਮਤਲਬ ਕਿਤੇ ਇਹ ਤਾਂ ਨਹੀਂ ਕਿ ਅਸੀਂ ਤੀਸਰੇ ਵਿਸ਼ਵ ਯੁੱਧ ਵੱਲ ਵੱਧ ਰਹੀ ਹੋਈ ਹੈ, ਇਹਦਾ ਖਤਰਾ, ਇਹਦੀ ਫਿਕਰ ਅਜੇ ਤੱਕ ਖੜੀ ਹੈ। ਜੀ ਦੀਪਕ ਜੀ ਬਹੁਤ ਬਹੁਤ ਧੰਨਵਾਦ, ਇਹਨਾਂ ਖਬਰਾਂ ਨੂੰ ਵਿਸਤਾਰਪੂਰਵਕ ਤੁਸੀਂ ਸਾਡੇ ਸਾਰੇ ਸਰੋਤਿਆਂ ਦਰਸ਼ਕਾਂ ਦੇ ਨਾਲ ਸਾਂਝ ਪਾਈ। ਮਿਲਦੇ ਹਾਂ ਅਗਲੀ ਵਾਰੀ। ਪਿਆਰ ਭਰੀ ਸਤਿ ਸ਼੍ਰੀ ਅਕਾਲ।